ਜੀ अस्सलाम वालेकुम वरहमतुल्लाहि वबरकातुहू। ਅੱਜ ਮੈਂ ਜਾ ਰਿਹਾ ਸੀ ਕੋਟਲੀ ਨਾਗਰਾ ਚੱਕ ਰਾਮਦਾਸ ਨੀਵਾ ਡਿਨੇਸਰ ਉੱਚਾ ਡਿਨੇਸਰ ਤੇ ਇਸੇ ਤਰ੍ਹਾਂ ਹੀ ਹੋਰ ਕਾਫੀ ਸਾਰੇ ਪਿੰਡ ਜਿਹੜੇ ਨੇ ਸਰਦਾਰ ਵੀਰਾਂ ਦੇ ਇੱਥੇ ਜਿਹੜੇ ਉਹਨਾਂ ਦੀ ਜ਼ਿੰਦਗੀ ਨਾਲ ਵਬਸਤਾ ਨੇ ਜਿਹੜੇ ਪਿੰਡਾਂ 'ਚੋਂ ਰਹਿ ਕੇ ਗਏ ਨੇ ਤੇ ਉਧਰੋਂ ਸਰਦਾਰ ਵੀਰਾਂ ਨੇ ਫਰਮਾਇਸ਼ ਵੀ ਕੀਤੀ ਕਿ ਜੇ ਸਾਡਾ ਪਿੰਡ ਜਿਹੜਾ ਕੋਟਲੀ ਨਾਗਰਾ ਹੈ ਤੇ ਉਹ ਸਾਨੂੰ ਦਿਖਾਇਆ ਜਾਵੇ। ਤੇ ਮੈਂ ਜਾ ਰਿਹਾ ਸੀ ਤੇ ਮੈਂ ਰਸਤੇ 'ਚ ਦੇਖਿਆ ਜੰਗ ਇੱਥੇ ਭਾਈ ਹੋਣੀ ਬੈਠੇ ਤੇ ਮੇਰੇ ਜ਼ਿਹਨ 'ਚ ਇੱਕ ਤਜੱਸਸ ਜਿਹਾ ਪੈਦਾ ਹੋ ਗਿਆ। ਮੈਂ ਕਿ ਮੈਂ ਇਹਦੀ ਹਿਸਟਰੀ ਦੇ ਬਾਰੇ ਜਿਹੜਾ ਨਾ ਪੁੱਛਾਂ ਕਿਉਂਕਿ ਇੱਕ ਝੰਗ ਹੈਗਾ ਜ਼ਿਲ੍ਹਾ ਫੈਸਲਾਬਾਦ ਦੀ ਪਹਿਲ ਤਹਿਸੀਲ ਸੀ, ਫੈਸਲਾਬਾਦ ਡਿਵੀਜ਼ਨ ਬਣਿਆ ਤੇ ਉਹ ਜ਼ਿਲ੍ਹਾ ਬਣ ਗਿਆ। ਤੇ ਮੇਰੇ ਜ਼ਿਹਨ 'ਚ ਆਇਆ ਮੈਂ ਕਿ ਇਹਦਾ ਝੰਗ ਦੀ ਵੀ ਕੋਈ ਨਾਮ ਕੋਈ ਹਿਸਟਰੀ ਹੋਏਗੀ, ਪਿੱਛੇ ਇਹਦਾ ਨਾਮ ਰੱਖਣ ਦੀ ਕੋਈ ਲੌਜਿਕ ਹੋਏਗੀ। ਭਾਈ ਹੋਣੀ ਮਿਲੇ ਤੇ ਇਹਨਾਂ ਦੇ ਕੋਲੋਂ ਫਿਰ ਮੈਂ ਰੁਕ ਗਿਆ ਤੇ ਹੁਣ ਇਹਨਾਂ ਕੋ ਪੁੱਛਨੇ ਇਸ ਦੀ ਨਾਮ ਦੀ ਜਿਹੜਾ ਹੈ ਝੰਗ ਦੀ ਲੌਜਿਕ ਕੀ ਹੈ। ਜੀ अस्सलाम वालेकुम भाजी। जी वालेकुम अस्सलाम। ਤੁਹਾਡਾ ਇਸਮੇ ਗ੍ਰਾਮੀ ਕੀ ਹੈ ਜੀ? मेरा नाम जी विशाल हुसैन है। ਅੱਛਾ ਜੀ। अवान फैमिली ਨਾਲ मैं तलक रखना। मेरे ਬਜ਼ੁਰਗਾਂ ਦਾ ਨਾਮ ਮਲਕ ਨਾਜ਼ਮ ਹੁਸੈਨ ਅਵਾਨ ਹੈ। ਅਸੀਂ ਇੰਡੀਆ ਤੋਂ ਮਾਈਗ੍ਰੇਟ ਕਰਕੇ ਮੇਰੇ ਵਾਲਿदैन ਜਿਹੜੇ ਨੇ ਇੱਥੇ ਆਏ ਸਨ। ਅਸੀਂ ਮਹਾਜਰ ਹਾਂ। ਸਾਡਾ ਪਿੰਡ ਜਿਹੜਾ ਹੈ ਫਿਰੋਜ਼ਪੁਰ ਹੈ, ਤਹਿਸੀਲ ਦਸੂਹਾ, ਥਾਣਾ ਮਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ। ਜਦੋਂ ਇਹ ਮਸਲਾ ਬਣਿਆ ਹੈ ਪਾਰਟੀਸ਼ਨ ਦਾ ਉਦੋਂ ਆ ਕੇ ਫਿਰ ਮੁਲਤਾਨ ਆਬਾਦ ਹੋਏ ਹਾਂ। ਮੁਲਤਾਨੋਂ ਅਸੀਂ ਸੰਨ 63 ਵਿੱਚ ਇੱਥੇ ਆਏ ਆ। ਮੈਂ ਉਦੋਂ 10 ਸਾਲ ਦਾ ਸੀ, ਤੀਸਰੀ ਜਮਾਤ 'ਚ ਮੈਂ ਪੜ੍ਹ ਰਿਹਾ। ਬਾਕੀ ਇਹ ਜਿਹੜਾ ਪਿੰਡ ਤੁਸੀਂ ਦੱਸਿਆ ਝੰਗ, ਪਹਿਲੇ ਗੱਲ ਕਰਨੇ ਜੀ ਪਿਛਲੇ ਪਿੰਡ ਦੀ। ਹਾਂਜੀ। ਹੁਣ ਝੰਗ ਦੀ ਫਿਰ ਬਾਅਦ 'ਚ ਗੱਲ ਕਰਨੇ। ਚਲੋ ਠੀਕ ਹੋ ਹੁਣ ਗੱਲ ਕਰਦੇ ਪਹਿਲੇ ਪਿਛਲੇ ਪਿੰਡ ਦੀ। ਹਾਂਜੀ। ਇੰਡੀਆ ਦੇ ਵਿੱਚ ਕਿਹੜਾ ਪਿੰਡ ਦੱਸਿਆ ਤੁਸੀਂ? ਇੰਡੀਆ ਦੇ ਵਿੱਚ ਪਿੰਡ ਦਾ ਨਾਂ ਸੀ ਫਿਰੋਜ਼ਪੁਰ। ਫਿਰੋਜ਼ਪੁਰ। ਉਹਦੀ ਤਹਿਸੀਲ ਉਹਦੀ ਦਸੂਹਾ ਸੀ, ਥਾਣਾ ਮਕੇਰੀਆਂ ਸੀ, ਥਾਣਾ ਮਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ। ਜਿਹੜਾ ਤੁਹਾਡਾ ਪਿੰਡ ਸੀ ਜੀ, ਉਹਦੇ ਨਾਲ ਨਾਲ ਬਜ਼ੁਰਗ ਕੀ ਦੱਸਦੇ ਕਿਹੜੇ ਕਿਹੜੇ ਪਿੰਡ ਸਨ? ਉਹਦੇ ਨਾਲ ਇਹ ਅਸੀਂ ਕੋਈ 84 ਕੁ ਪਿੰਡ ਨੇ ਜਿਹੜੇ ਅਵਾਣਾ ਦੇ ਪਿੰਡ ਸਦਾਉਂਦੇ ਨੇ। ਫਿਰੋਜ਼ਪੁਰ ਦੇ ਨਾਲ ਪਿੰਡ ਜਿਹੜੇ ਨੇ ਉਹ ਨੇ ਨਜ਼ਦੀਕ ਪਿੰਡ ਸਨ। ਇਸ ਦੇ ਨਾਲ ਕਾਲੀਆਂ ਮੰਜਾਂ, ਬਹਿਬਲ ਮੰਜਾਂ, ਬਾਕੀ ਖੁਸ਼ਨਗਰ ਪਿੰਡ ਸੀ। ਪਿੰਡ ਦਾ ਨਾਮ ਖੁਸ਼ਨਗਰ ਸੀ ਤੇ ਖੁੱਥੇ ਉਹਨੂੰ ਕਿਹਾ ਜਾਂਦਾ ਸੀ। ਮਸਾਬਲਾ ਦੇ ਨਾਲ ਸੀ ਤੇ ਆਲੂ ਭੱਟੀ ਮੰਜਾਂ, ਕਾਲੀਆਂ ਮੰਜਾਂ, ਬਹਿਬਲ ਮੰਜਾਂ, ਕਿਉਂਕਿ ਮੇਰੀ ਪੈਦਾਇਸ਼ ਜਿਹੜੀ ਹੈ ਉਹ ਪਾਕਿਸਤਾਨ ਦੀ ਹੈ। ਫਿਰ ਵੀ ਕਾਫੀ ਸਾਰੇ ਪਿੰਡ ਤੁਸੀਂ ਯਾਰ ਤੁਹਾਨੂੰ ਦੱਸਣਾ, ਮੈਨੂੰ ਕਾਫੀ ਪਿੰਡਾਂ ਦਾ ਪਤਾ ਹੈ ਜੀ। ਤੇ ਜਦੋਂ ਇਹ ਪਾਰਟੀਸ਼ਨ ਹੋਈ ਹੈ ਤੇ ਫਿਰ ਉੱਥੋਂ ਨਿਕਲੇ ਨੇ ਤੇ ਇਹਨਾਂ ਦਾ ਇਕੱਠ ਜਿਹੜਾ ਨਾ ਉਹ ਦਸੂਹੇ ਹੋਇਆ। ਪਹਿਲੇ ਮਕੇਰੀਆਂ ਇਕੱਠੇ ਹੋਏ ਨੇ, ਉੱਥੇ ਬੜੀ ਕਤਲੋਗਾਰਤ ਹੋਈ ਹੈ। ਤੁਹਾਡਾ ਜਿਹੜਾ ਪਿੰਡ ਸੀ ਉਸ ਪਿੰਡ ਦੀ ਆਬਾਦੀ ਮੁਸਲਮਾਨਾਂ ਦੀ ਕਿੰਨੀ ਸੀ? ਸਾਡੇ ਪਿੰਡ ਦੀ ਆਬਾਦੀ ਜਿਹੜੀ ਹੈ ਬਿਲਕੁਲ ਛੋਟਾ ਜਿਹਾ ਪਿੰਡ ਸੀ। ਕਿੰਨੇ ਕੁ ਘਰ ਸਨ ਪਿੰਡ ਘਰ? ਦੇ ਕੋਈ 100 ਘਰ ਦੇ ਤਕਰੀਬਨ ਘਰ ਸੀ, ਜਿਨ੍ਹਾਂ ਚੋਂ ਮੁਸਲਮਾਨਾਂ ਦੇ ਘਰ ਜਿਹੜੇ ਸਨ 70% ਸਨ। 70%। ਹੋਰ ਕਿਹੜੀਆਂ? 30% ਸਨ ਚਮਾਰ ਸਨ। ਅੱਛਾ ਜੀ। ਚਮਾਰ ਸਨ। ਕੋਈ ਸਿੱਖਾਂ ਦੇ ਘਰ ਸਨ, ਕੋਈ ਹਿੰਦੂਆਂ ਦੇ ਸਨ। ਜੀ ਜੀ। ਹਾਂਜੀ। ਜਿਹਨਾਂ 'ਚ ਸੱਕੇ ਮਾਛੀ ਜਿਹੜੇ ਆ ਅੱਛਾ ਉਹ ਸਨ। ਝੀਰ ਸਨ। ਹਾਂਜੀ। ਅੱਛਾ ਜੀ। ਝੀਰ ਵੀ ਮਾਛੀ ਹੁੰਦੇ ਆ। ਹਾਂ ਹਾਂ ਹਾਂ। ਇਸ ਤਰ੍ਹਾਂ ਕਰਕੇ ਉਹ ਪਿੰਡ ਦੀ ਆਬਾਦੀ ਜਿਹੜੀ ਸੀ ਕੋਈ ਏਡੀ ਵੱਡੀ ਨਹੀਂ ਸੀ। ਉੱਥੇ ਨੰਬਰਦਾਰ ਕਿੰਨੇ ਸਾਜੇ ਉੱਥੇ? ਉਸ ਪਿੰਡ 'ਚ ਨੰਬਰਦਾਰ ਇੱਕੋ ਹੀ ਸੀ। ਉਹਦਾ ਨਾਮ ਮੁਸਲਮਾਨ ਸੀ? ਉਹਦਾ ਨਾਮ ਜਿਹੜਾ ਸੀ ਨੰਬਰਦਾਰ ਦਾ, ਉਹ ਪੀਰਾਂ ਦੇ ਪਿਤਾ ਦਾ ਨਾਮ ਸੀ। ਮੁਸਲਮਾਨ ਸੀ। ਮੁਸਲਮਾਨ ਸੀ। ਔਰ ਉਹਦਾ ਪੁੱਤਰ ਜਿਹੜਾ ਸੀ ਉਹਦਾ ਨਾਮ ਸੀ ਮੁਹੰਮਦ ਸਾਦਕ ਅਵਾਨ। ਅੱਛਾ। ਬਲਕਿ ਨੰਬਰਦਾਰ ਵੀ ਅਵਾਨ ਸੀ? ਹਾਂਜੀ। ਅੱਛਾ ਅੱਛਾ। ਉਹ ਮੁਹੰਮਦ ਸਾਦਕ ਜਿਹੜਾ ਸੀ ਉਹ ਸਾਰਿਆਂ ਚੋਂ ਸਿਆਣਾ ਸੀ। ਜੀ ਜੀ। ਬਾਕੀ ਜਿੰਨੇ ਅਸੀਂ ਅਵਾਨਾਂ ਦੇ ਘਰ ਸਨ ਜੀ, ਸਾਨੂੰ ਯਤੀਮਾਂ ਦੀ ਟਾਬਰੀ ਕਿਹਾ ਜਾਂਦਾ ਸੀ। ਕਿਉਂ? ਇਸ ਵਾਸਤੇ ਕਿ ਬਜ਼ੁਰਗ ਕੁਦਰਤ ਨੂੰ ਮਨਜ਼ੂਰ ਸੀ, ਜਿਵੇਂ ਸਾਰੇ ਫੌਤ ਹੋ ਗਏ। ਅੱਛਾ। ਤੇ ਸਾਡੇ ਚੋਂ ਸਿਰਫ ਜਿਹੜਾ ਸਿਆਣਾ ਸੀ ਉਹ ਮੁਹੰਮਦ ਸਾਦਕ ਸੀ, ਜਿਹੜਾ ਨੰਬਰਦਾਰ ਸੀ। ਅੱਛਾ। ਅਵਾਨਾਂ ਦੇ ਵਿੱਚੋਂ ਹੀ ਨਾਰੇ ਖਵਾਉਂਦੇ ਸਨ। ਉਹ ਗੁਲਾਮ ਮੁਹੰਮਦ, ਪੋਲੋ, ਕਰੀਮ, ਨਸਰ, ਨਵਾਜ਼ ਅਲੀ। ਹਾਂਜੀ। ਦਿਨੇ ਉਹ ਕੌਡਾਂ ਖੇਡਦੇ ਹਨ, ਰਾਤ ਨੂੰ ਲੋਕਾਂ ਦੀਆਂ ਫਸਲਾਂ 'ਚ ਡੰਗਰ ਛੱਡਦੇ ਹਨ, ਚੋਰੀ ਪੱਠੇ ਪਾਉਂਦੇ ਸਨ। ਹੁਣ ਉਹ ਜੋਖੀਆਂ ਪਿੰਡ ਉੱਥੇ ਰਹਿੰਦੇ ਨੇ। ਜੋਖੀਆਂ ਕਿੱਥੇ ਕਾ ਕਿਹੜਾ? ਜੋਖੀਆਂ ਡੇਢੇ ਚੱਠੇ ਦੇ ਕੋਲ ਨੇ, ਤਹਿਸੀਲ ਵਜ਼ੀਰਾਬਾਦ। ਤਹਿਸੀਲ ਵਜ਼ੀਰਾਬਾਦ, ਜ਼ਿਲ੍ਹਾ ਗੁਜਰਾਤ। ਜ਼ਿਲ੍ਹਾ ਗੁਜਰਾਤ। ਅੱਛਾ ਅੱਛਾ ਅੱਛਾ।
ਬਾਕੀ ਉੱਥੇ ਤੁਹਾਡੇ ਫਿਰੋਜ਼ਪੁਰ ਦੇ ਆਵਾਨ ਜਿਹੜੇ ਨੇ ਉਹ ਜ਼ਿਆਦਾ ਇੱਥੇ ਝੰਗ 'ਚ ਨੇ ਤੁਹਾਡੇ ਪਿੰਡ 'ਚ? ਇੱਥੇ ਹੀ। ਅੱਛਾ ਇੱਕ ਘਰ ਕੋਟਲੀ ਨਵਾਬ ਦੇ ਵਿੱਚ ਹੈ। ਅੱਛਾ। ਉਹ ਸਾਡੇ ਤਾਏ ਦਾ ਪੁੱਤਰ ਸੀ ਮਾਸਟਰ ਗੁਲਾਮ ਮੁਹੰਮਦ ਬਲਦ ਹਸਨ ਮੁਹੰਮਦ ਆਵਾਨ। ਬਾਕੀ ਕੋਟਲੀ 9 ਦੇ ਵਿੱਚ ਘਰ ਨੇ ਆਵਾਨਾਂ ਦੇ ਜਿਹੜੇ ਫਿਰੋਜ਼ਪੁਰ ਦੇ ਨੇ। ਜੀ ਜੀ। ਉਹਨਾਂ ਨੂੰ ਆਂਦੇ ਸਨ ਗਬਲੇ ਬੇੜੀਏ ਨੀਵੇਂ ਬੇੜੇ ਵਾਲੇ। ਉਹ ਤਿੰਨਾਂ ਚੋਂ ਦੀ ਔਲਾਦ ਨੇ ਤੇ ਭਰਾ ਵੱਡਾ ਜਿਹੜਾ ਸੀ ਉਹ ਸੀ ਅੱਲਾ ਦਿੱਤਾ ਵਲਦ ਕਫੂ। ਉਹਦੀ ਔਲਾਦ ਦੇ ਵਿੱਚ ਆਪਣੇ ਇਲਮਦੀਨ ਹਸਨ ਮੁਹੰਮਦ ਤੇ ਪਾਲਬ ਹੁਸੈਨ। ਉਹਦੇ ਦੂਸਰੇ ਭਰਾ ਦੀ ਗੁਲਾਮ ਸਾਹਿਬ ਦੀ ਔਲਾਦ ਜਿਹੜੀ ਸੀ ਉਹ ਕੱਲਾ ਸੀ ਵਲੀ ਮੁਹੰਮਦ ਦੇ ਅੱਗੋਂ ਬੱਚੇ ਨੇ ਇਸਮਾਈਲ ਦੇ ਅਲਿਆਸ ਹੈ ਆਪਣੇ ਅਬਾਸ ਅਲਿਆਸ ਇਸਮਾਈਲ। ਉਹ 4 ਬੱਚੇ ਨੇ। ਚੌਥੇ ਮੇਰੇ ਜ਼ਿਹਨ 'ਚ ਨਹੀਂ ਨਾ। ਉਦੋਂ ਮਤਲਬ ਹੈ ਵੀ ਆ ਗਿਆ ਤੀਸਰਾ ਭਰਾ ਜਿਹੜਾ ਸੀ ਕਥੂ ਦਾ, ਉਹਦਾ ਨਾਂ ਸੀ ਸ਼ਾਹ ਮੁਹੰਮਦ ਦੀ ਔਲਾਦ ਦੇ ਵਿੱਚੋਂ ਸਿਰਫ ਇੱਕ ਬੱਚੀ ਹੋਈ ਹੈ ਮੀਦਾਂ ਦੇ ਬੱਚੇ ਨੇ ਗੁਲਾਮ ਦਸਤਗੀਰ ਹੈ, ਆਪਣੇ ਸ਼ਾਹਦ ਹੈ ਤੇ ਆਬਦ ਫੌਤ ਹੋ ਗਿਆ। ਬਾਕੀ ਉੱਥੇ ਘਰ ਨੇ ਆਵਾਨਾਂ ਦੇ ਉਹ ਨੇ ਮਹਿਮੂਦਪੁਰ 2 ਸਨ। ਮਹਿਮੂਦਪੁਰ ਬਟਾਲਾ। ਉਹ ਸਾਰੇ ਘਰ 15-16 ਹੋਣਗੇ। ਕੰਧ ਉਹਨਾਂ ਦੀ ਸਾਂਝੀ ਸੀ। ਜਿਹੜੇ ਦੱਖਣ ਪਾਸੇ ਸਨ ਮਹਿਮੂਦਪੁਰੀਏ ਹੋ ਗਏ ਤੇ ਜਿਹੜੇ ਭਾਰਤ ਪਾਸੇ ਸਨ ਮਹਿਮੂਦਪੁਰ ਬਟਾਲੀਏ ਹੋ ਗਏ। ਤੇ ਮਹਿਮੂਦਪੁਰ ਬਟਾਲੀਆਂ ਦਾ ਘਰ ਫਿਰ ਲੰਬੜਾ ਦਾ ਕੋਟਲੀ 9 ਦੇ ਵਿੱਚ ਪਿੰਡ ਆਪਣਾ ਉੱਗੂ ਚੱਕ। ਉੱਥੇ ਫਿਰੋਜ਼ਪੁਰੀਆਂ ਦਾ ਘਰ ਕੋਟਲੀ 9 'ਚ, ਕੋਟਲੀ ਨਵਾਬ 'ਚ, ਝੰਗ 'ਚ। ਹਾਂਜੀ। ਤੇ ਇੱਦਾਂ ਕਿ ਪਿੰਡ ਸੀ ਜਿਹੜੇ ਆਵਾਨ ਦੇ ਮੈਂ ਤੁਹਾਨੂੰ ਘਰ ਦੱਸੇ ਨੇ। ਉੱਥੇ ਚੌਧਰੀ ਜਿਹੜਾ ਹੋਇਆ ਨਾ, ਚੌਧਰੀ ਜੀਵਾ ਹੋਇਆ। ਸਿਰ ਕੜਵਾ ਬੰਦਾ ਸੀ ਚੌਧਰੀ ਜੀਵਾ। ਮੈਨੂੰ ਨੰਬਰਦਾਰ ਜਿਹੜਾ ਕੋਟਲੀ 9 ਦਾ ਸੀ ਮਹੰਦ ਬਖਸ਼ ਆਵਾਨ, ਉਹਨੇ ਮੈਨੂੰ ਇੱਕ ਵਾਰੀ ਗੱਲ ਦੱਸੀ ਸੀ ਕਿ ਅੱਲਾਹ ਪਾਕ ਨੇ ਉਹਨੂੰ ਹੁਸਨ ਇੰਨਾ ਦਿੱਤਾ ਸੀ ਕਿ ਜਿਸ ਤਰ੍ਹਾਂ ਕਿ ਹਜ਼ਰਤ ਯੂਸਫ ਸੋਹਣਾ ਸੀ ਨਾ, ਉਹਦੀ ਤਾਂ ਮਿਸਾਲ ਹੀ ਕੋਈ ਨਹੀਂ। ਲੇਕਿਨ ਚੌਧਰੀ ਜੀਵਾ ਵੀ ਐਡਾ ਸੋਹਣਾ ਸੀ ਕਿ ਮਾਲ ਚੁੱਕਦਾ ਹੈ ਤੇ ਮਾਲ ਦੇ ਵਿੱਚੋਂ ਲੰਘ ਗਿਆ ਤੇ ਡੰਗਲ ਖਲੋ ਕੇ ਮੂੰਹ ਚੁੱਕ ਕੇ ਉਸ ਸ਼ਖਸ ਵੱਲ ਦੇਖਦੇ ਸਨ। ਐਡਾ ਸਤਾਵੇ ਵਾਲਾ ਸੀ। 500 ਏਕੜ ਦਾ ਮਾਲਕ ਸੀ। ਉਸ ਦੌਰ ਦੇ ਵਿੱਚ ਉਹਨਾਂ ਨੇ ਕੋਠੀ ਬਣਾਈ ਕਿ ਅੰਦਰ ਬੈਠਾ ਬਾਹਰ ਦੀ ਹਰ ਸ਼ੈ ਦਿਖਦੀ ਸੀ, ਬਾਹਰੋਂ ਖਲੋਤੇ ਅੰਦਰ ਕੋਈ ਚੀਜ਼ ਨਹੀਂ ਦਿਖਦੀ। ਤੇ ਅੰਗਰੇਜ਼ ਵੇਖਣ ਆਏ ਸਨ ਵੀ ਉਹ ਚੌਧਰੀ ਸਾਹਿਬ ਨੇ ਫਿਰੋਜ਼ਪੁਰ ਦੇ ਛੋਟੇ ਜਿਹੇ ਪਿੰਡ 'ਚ ਉਹ ਕੋਠੀ ਕਿਆਸੀ ਬਣਾਈ ਹੈ। ਇੰਨੀ ਆਲੀਸ਼ਾਨ ਸੀ। ਔਰ ਉਹ ਦਫਾ ਪੀਰ ਦਾ ਮੈਜਿਸਟਰੇਟ ਨਹੀਂ ਸੀ, ਲੇਕਿਨ ਦਫਾ ਪੀਰ ਦੇ ਮੈਜਿਸਟਰੇਟ ਜਿਹੜੇ ਸਨ ਅਕਸਰ ਕੇਸ ਜਿਹੜੇ ਸਨ ਫਿਰੋਜ਼ਪੁਰ ਚੌਧਰੀ ਜੀਵੇ ਕੋ ਭੇਜਦੇ ਹਨ ਕਿ ਇਹ ਫੈਸਲਾ ਉਹ ਹੀ ਕਰੇਗਾ। ਉਹਨਾਂ ਦਾ ਬੇਟਾ ਸੀ ਬਾਊ ਗੁਲਾਮ ਮਹੀਉਦੀਨ। ਜਿੰਨੀ ਕੋ ਉਹਨੇ ਬਣਾਈ ਸੀ ਪੈਲੀ ਬਾਊ ਗੁਲਾਮ ਨੇ ਉਨੀ ਕੋ ਉਜਾੜ ਛੱਡੀ। ਬਾਊ ਗੁਲਾਮ ਮਹੀਉਦੀਨ ਦੇ ਅੱਗੋਂ 2 ਬੇਟੇ ਨਾਜ਼ਮ ਹੁਸੈਨ ਤੇ ਮੁਲਾਜ਼ਮ ਹੁਸੈਨ। ਅਸੀਂ ਨਾਜ਼ਮ ਹੁਸੈਨ ਦੀ ਔਲਾਦ ਹੈ। ਅਸੀਂ ਇੱਥੇ ਝੰਗ ਬੈਠੇ ਹਾਂ। ਮੁਲਾਜ਼ਮ ਹੁਸੈਨ ਦੀ ਔਲਾਦ ਜਿਹੜੀ ਹੈ ਉਹ ਇਸ ਵੇਲੇ ਜੌੜਿਆਂ ਵਾਲਾ ਪਿੰਡ ਹੈ ਹਾਫਜ਼ਾਬਾਦ ਦੇ ਵਿੱਚ, ਉੱਥੇ ਬੈਠੇ ਨੇ। ਪਹਿਲੇ ਅਸੀਂ ਮੁਲਤਾਨ ਸੀ। ਕਿਸਮਤ ਦਾ ਖੇੜਾ ਕਿ ਸਾਨੂੰ ਉੱਥੋਂ ਆਪਸ ਹੀ ਕੋਈ ਨਾਰਾਜ਼ਗੀਆਂ ਬਣ ਗਈਆਂ। 2 ਮੇਰੇ, ਇੱਕ ਮੇਰਾ ਬਾਪ, ਇੱਕ ਚਾਚਾ ਤੇ ਇੱਕ ਫੁੱਫੀ, ਆਹੀ ਸਾਡਾ ਖਾਨਦਾਨ। ਇੰਡੀਆ ਦੇ ਵਿੱਚ ਤੁਹਾਡਾ ਕਿੰਨਾ ਰਕਬਾ ਸੀ? 500 ਤੋਂ ਵੀ ਜ਼ਿਆਦਾ ਸੀ। ਤੁਹਾਡੇ ਦਾਦਾ ਜੀ ਦਾ? ਦਾਦੇ ਦਾ ਚੌਧਰੀ ਜੀਵੇ ਦਾ 500 ਏਕੜ। 500 ਏਕੜ। ਇਹ ਤੁਹਾਡੇ ਦਾਦੇ ਦੇ ਬੇਟੇ ਕਿੰਨੇ ਸਨ? ਸਾਡੇ ਦਾਦੇ ਦਾ ਬੇਟਾ ਇੱਕ ਸੀ ਗੁਲਾਮ ਮਹੀਉਦੀਨ, ਇੱਕ ਸੀ ਜ਼ਹੂਰ ਮਹੀਉਦੀਨ। 2 ਸਨ। ਜ਼ਹੂਰ ਮਹੀਉਦੀਨ ਤੇ ਥੋੜੀ ਉਮਰ 'ਚ ਫੌਤ ਹੋ ਗਿਆ। ਗੁਲਾਮ ਮਹੀਉਦੀਨ ਦੀ ਔਲਾਦ 'ਚੋਂ 2 ਹੀ ਬੇਟੇ ਹੋਏ ਨੇ, ਨਾਜ਼ਮ ਹੁਸੈਨ ਤੇ ਮੁਲਾਜ਼ਮ। ਪੜਦਾਦਾ ਤੁਹਾਡੇ, ਤੁਸੀਂ ਪੜਦਾਦੇ ਦੀ ਗੱਲ ਕਰ? ਮੈਂ ਪੜਦਾਦੇ ਦੀ ਗੱਲ ਕਰਨਾ, ਚੌਧਰੀ ਜੀਵੇ ਦੀ। ਉਹ ਮੇਰਾ ਪੜਦਾਦਾ ਸੀ, ਮੇਰੇ ਬਾਪ ਦਾ ਉਹ ਦਾਦਾ ਸੀ। ਅੱਛਾ ਅੱਛਾ। ਹਾਂਜੀ ਹਾਂਜੀ ਹਾਂਜੀ, ਸਹੀ। ਇੱਧਰ ਆ ਕੇ ਫਿਰ ਤੁਹਾਨੂੰ ਇੱਧਰ ਆ ਕੇ ਅਸੀਂ ਮੁਲਤਾਨ, ਸਾਨੂੰ 100 ਕਿੱਲਾ ਰਕਬਾ ਪਿਆ। 500 ਦੀ ਬਜਾਏ 100 ਪਿਆ? 100 ਪਿਆ। ਉਹ 100 ਵੀ ਨਹੀਂ ਰਿਹਾ ਸਾਡੇ ਕੋਲ। ਅਸੀਂ ਇੱਥੇ ਆ ਕੇ ਜ਼ਮੀਨ ਖਰੀਦੀ ਕੋਈ 10-11 ਏਕੜ। ਹਾਂਜੀ। ਲੇਕਿਨ ਚਾਚਾ ਮਰਲਾ ਵੀ ਨਹੀਂ ਖਰੀਦ ਸਕਿਆ। ਚਾਚਾ ਵੀ ਫੌਤ ਹੋ ਗਿਆ, ਚਾਚੀ ਵੀ ਫੌਤ ਹੋ ਗਈ। ਵੱਡਾ ਭਾਈ ਸੀ ਚਾਚੇ ਦਾ ਬੇਟਾ ਪਾਲਬ ਹੁਸੈਨ, ਉਹ ਵੀ ਫੌਤ ਹੋ ਗਿਆ। ਹਾਂਜੀ। ਸਾਡੇ ਵੀ ਬਜ਼ੁਰਗ ਅੱਲਾ ਨੂੰ ਪਿਆਰੇ ਹੋ ਗਏ। ਚਲੋ ਸਾਡੇ ਕੋਲ ਕੋਈ ਸਾਗ ਪੱਤੇ ਜੋ ਕੋਈ 5-10 ਕਿੱਲੇ ਪੈਲੀ ਹੈ, ਕੁਛ ਅਸੀਂ ਅੱਗੋਂ ਮਤਲਬ ਲਈ ਹੈ ਥੋੜ੍ਹੀ ਜਿਹੀ ਪੈਲੀ। ਅੱਛਾ ਜੀ, ਗੱਲ ਕਰ ਰਹੇ ਤੁਹਾਡੇ ਇੰਡੀਆ ਦੀ। ਹਾਂਜੀ। ਇੰਡੀਆ 'ਚ ਘਰ ਜਿਹੜੇ ਸਨ
ਕਿੰਨੇ ਕੁ ਸਨ ਇੰਡੀਆ 'ਚ ਟੋਟਲ? ਟੋਟਲ ਘਰ ਜਿਹੜੇ ਸਨ ਹਾਂਜੀ 100 ਘਰ ਨਹੀਂ ਸੀ। 100 ਘਰ ਨਹੀਂ ਸੀ, ਜਿਹਦੇ ਚੋਂ 70% ਆਬਾਦੀ 70% ਮੁਸਲਮਾਨ ਸੀ। ਮੁਸਲਮਾਨਾਂ ਦੀ ਸੀ। ਠੀਕ। ਬਾਕੀ ਚਮਾਰ ਹਾਂਜੀ ਤੇ ਝੀਰ। ਸੱਕੇ, ਝੀਰ, ਲੋਹਾਰ। ਹਾਂਜੀ ਲੋਹਾਰ ਸਾਡੇ ਨਾਲ ਵੀ ਆਏ ਨੇ, ਉਹ ਬਾਬਾ ਫਜੋ ਲੋਹਾਰ ਸੀ, ਕੋਟਲੀ 9 ਦੇ ਵਿੱਚ ਰਹਿੰਦਾ ਸੀ। ਅੱਛਾ ਜੀ ਹਾਂਜੀ। ਤੇ ਜਿਹੜਾ ਭੋਬਾ ਸੀ ਫਤਿਹ, ਉਹਦਾ ਨਾਂ ਸੀ, ਉਹ ਚਨਿਓਟ ਚਲ ਗਿਆ ਆ। ਠੀਕ। ਹਾਂਜੀ। ਇਸ ਤਰ੍ਹਾਂ ਕਾਫੀ ਨੇ ਜਿਨ੍ਹਾਂ ਦਾ ਉਹ ਕੀ ਕਹਿੰਦੇ ਨੇ ਛੱਟਾ ਦਿੱਤਾ ਗਿਆ ਜੀ, ਉਹ ਛੱਟਾ ਕੁਦਰਤ ਵੱਲੋਂ ਹੀ ਆ ਗਿਆ। ਚਲੋ ਇਸ ਤਰ੍ਹਾਂ ਹੀ ਹੋਇਆ। ਅੱਛਾ ਉੱਥੇ ਜਿਹੜਾ ਸੀ ਘਰ ਤੁਹਾਡਾ, ਉਹ ਪੱਕੇ ਸਨ ਜੀ ਉਹ ਪੱਕੇ ਘਰ ਸਨ। ਪਾਣੀ ਕਿੱਥੇ ਕਰਕੇ ਨਿਸ਼ਾਨੀ ਕੋਈ ਦੱਸੋ? ਨਿਸ਼ਾਨੀ ਇਹ ਹੈ ਕੀ ਦੱਸਦੇ ਸਨ ਬਜ਼ੁਰਗ? ਕਿ ਦੱਖਣ ਪਾਸੇ ਨੂੰ, ਪਿੰਡੋਂ ਦੱਖਣ ਪਾਸੇ ਨੂੰ ਕੋਠੀ ਬਣਾਈ, ਉੱਥੇ ਮਕਾਨ ਬਣਾਏ ਜੀ, ਨਾਲ ਮਸਜਿਦ ਬਣਾਈ। ਮਸਜਿਦ ਤੋਂ ਮਸਜਿਦ ਬਣਾਈ, ਨਾਲ ਖੂਹੀ ਲਾਈ। ਅੱਛਾ। ਔਰ ਮਸਜਿਦ ਜਿਹੜੀ ਆ ਉਹ ਬਾਦਸ਼ਾਹੀ ਮਸਜਿਦ ਦਾ ਨਮੂਨਾ ਬਣਾਇਆ, ਬੇਸ਼ੱਕ ਛੋਟੀ ਸੀ। ਅੱਛਾ ਬਣਾਈ ਸੋਹਣੀ, ਮਾਡਲ ਹੋਈ ਸੀ। ਮਾਡਲ ਉਹ ਸੀ। ਅੱਛਾ ਹਾਂਜੀ। ਤੇ ਅੰਬਾਂ ਦਾ ਬਾਗ ਸੀ, ਅੱਛਾ ਕੋਈ 60-70 ਏਕੜ ਦੇ ਵਿੱਚ ਅੰਬਾਂ ਦਾ ਬਾਗ ਸੀ। ਇਹ ਕਿਹੜੀ ਸਾਈਡ ਤੇ ਸੀ ਪਿੰਡੋਂ? ਇਹ ਪਿੰਡੋਂ ਚੜ੍ਹਦੇ ਪਾਸੇ ਪਿੰਡੋਂ ਸੀ। ਚੜ੍ਹਦੇ ਪਾਸੇ ਕਿੰਨਵਾ ਘਟਵਾ ਸੀ ਤਕਰੀਬਨ? ਪਿੰਡੋਂ 2 ਕਿੱਲੇ ਹਟਵਾ ਹੋਏਗਾ। ਪਿੰਡੋਂ ਚੜ੍ਹਦੇ ਪਾਸੇ 2 ਕਿੱਲੇ। ਹਾਂਜੀ। ਅੱਛਾ ਉੱਥੇ ਫਿਰ ਖੂਹ ਵੀ ਲਾਜ਼ਮੀ ਹੋਏਗਾ? ਖੂਹ ਆਪ ਲਵਾਇਆ, ਖੂਹ ਵੀ ਹਾਂਜੀ। ਲਵਾਇਆ, ਮਸਜਿਦ ਦੇ ਨਾਲ ਲਵਾਇਆ। ਨਹੀਂ ਜਿਹੜਾ ਖੇਤ ਉਹਨੂੰ ਬਾਗ ਨੂੰ ਸ਼ਰਾਬ ਕਰਦਾ ਸੀ, ਬਾਗ ਨੂੰ ਜਿਹੜਾ ਸਲਾਬ ਕਰਦਾ ਸੀ ਨਾ, ਜੀ, ਉਹ ਜੀ। ਪਾਣੀ ਨਹਿਰੀ ਆਉਂਦਾ ਸੀ। ਅੱਛਾ ਕੋਈ ਸਰਦਾਰ ਸੀ, ਮੇਰੇ ਹੁਣ ਜ਼ਿਹਨ ਚ ਨਾਂ ਨਹੀਂ ਉਸਦਾ, ਜੀ ਜੀ ਉਹ ਮੇਰੇ ਪੜਦਾਦੇ ਦਾ ਉਹ ਭਗਵਤ ਭਰਾ ਬਣਿਆ ਸੀ। ਅੱਛਾ ਤੇ ਨਹਿਰ ਉਹਦੀ ਸੂਆ ਜਿਹੜਾ ਸੀ, ਉਹਦਾ ਜ਼ਾਤੀ ਮਲਕੀਅਤ ਸੀ। ਉਹ ਮੋਗਾ ਉਸ ਮੋਗਾ ਜਿਹੜਾ ਹਾਂ। ਸਰਕਾਰੀ ਮੋਗਾ ਨਹਿਰ ਦਾ ਜਿਹੜਾ ਸੀ, ਉਸ ਸਰਦਾਰ ਦਾ ਉਹ ਆਪਣਾ ਸੀ। ਉਹ ਕਿਹੜੇ ਪਿੰਡ ਦਾ ਸੀ? ਉਹ ਸੀ ਪਿੰਡ ਮੰਝਾਂ ਦੇ ਸਨ। ਉਹ ਸਰਦਾਰ ਮਾਂਝੇ ਦਾ ਸੀ? ਮੰਝਾਂ ਦਾ ਸੀ ਸਰਦਾਰ ਉਹ। ਮਾਂਝੀ ਇੱਕੋ ਪਿੰਡ ਸੀ ਤੁਹਾਡੇ ਲਾਗੇ? ਨਹੀਂ, 2-3 ਮੰਝ ਸਨ। ਅੱਛਾ ਕਾਲੀਆਂ ਮੰਝਾਂ, ਬਹਿਬਲ ਮੰਝਾਂ ਅੱਛਾ ਤੇ ਮੰਝ, 3 ਪਿੰਡ ਸਨ। ਹਾਂ ਤੇ ਉੱਥੋਂ ਫਿਰ ਉਹ ਦਾਦੇ ਮੇਰੇ ਨੂੰ ਨੇ ਕਿਹਾ ਤੂੰ ਇਸ ਤਰ੍ਹਾਂ ਕਰ, ਹਾਂਜੀ ਇੱਕ ਦਿਨ ਪਾਣੀ ਖੜਨ ਦਾ ਤਾਂ ਫਾਇਦਾ ਹੀ ਕੋਈ ਨਹੀਂ। ਅੱਛਾ। ਸਭ ਬੰਦੇ ਖਾਲ ਕੱਢ, ਜਿੰਨਾ ਚਿਰ ਨਹਿਰ ਚੋਂ ਪਾਣੀ ਸਾਡੇ ਆਉਂਦਾ ਰਹੇਗਾ, ਤੁਹਾਡੇ ਵੀ ਜਾਂਦਾ ਰਹੇਗਾ। ਹਾਂ 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 ਥੋੜੇ ਚਿਰ ਪਿੱਛੋਂ ਫਿਰ ਇਹ ਮਤਲਬ ਪਾਰਟੀਸ਼ਨ ਹੋ ਗਈ। Partition ਹੋ ਗਈ। ਹਾਂਜੀ। ਖਾਲ ਛਾਲ ਬਣਾਏ, ਬੜਾ ਸੋਹਣਾ ਕੰਮ ਸੀ। ਹੋ ਗਿਆ ਅੱਛਾ ਜੀ, ਅਵਾਨ ਹਿਸਟਰੀ ਦੇ ਬਾਰੇ ਜੀ। ਹਰ ਬਰਾਦਰੀ ਦੀ ਕੋਈ ਨਾ ਕੋਈ ਹਿਸਟਰੀ ਹੈ। ਜੀ ਪਹਿਲੇ ਤੇ ਗੱਲ ਹੈ ਅਸੀਂ ਮੁਸਲਮਾਨ ਹਾਂ, ਬੇਸ਼ੱਕ। ਉਸ ਤੋਂ ਬਾਅਦ ਕਬੀਲੇ ਬਣੇ ਆਪਣੀ ਸ਼ਨਾਖਤ ਵਾਸਤੇ। ਅਵਾਨ ਹਿਸਟਰੀ ਦੇ ਬਾਰੇ ਕੋ ਥੋੜਾ ਜਿਹਾ ਕੋਈ ਤੁਹਾਡਾ ਕੋਈ? ਮੈਂ ਤੁਹਾਨੂੰ ਦੱਸਦਾ ਜੀ ਜਿੰਨਾ ਮੈਨੂੰ ਪਤਾ ਹੈ ਜੀ। ਇਹ ਜਿਹੜਾ ਅਵਾਨ ਹੈ ਨਾ, ਅਵਾਨ, ਇਹ ਅਸਲ ਲਫ਼ਜ਼ ਹੈ ਆਲਬਾਨ। ਆਲਬਾਨ, ਉਹ ਅਲ ਅਵਾਨ, ਆਲ ਨੂੰ ਪਾਲਣ ਵਾਲਾ। ਜਿਸ ਤਰ੍ਹਾਂ ਦਰਨਾਲ ਲੋਕ ਨੇ ਕੁੱਕੜ ਕਾਂ ਕਬੀਲਾ, ਕੁੱਕੜ ਕਾਂ ਕੰਬੋ ਕਬੀਲਾ ਪਾਲਦੇ, ਜੱਟ ਸਾਂਝਾ ਸੰਸਾਰ ਕਬੀਲਾ ਗਾਲਦੇ। ਸੰਡੇ ਦੇ ਲਾਗੇ ਦੂਸਰਾ ਸੰਡਾ ਆਏ, ਮਰ ਜਾਏਗਾ ਟੱਕਰਾ ਮਾਰ ਮਾਰ ਕੇ, ਕਹਾਂ ਮੈਂ ਇਕੱਲੇ ਨੇ ਰਹਿਣਾ। ਪਾਣੀ 'ਚ ਮਗਰਮੱਛ ਹੋਏਗਾ ਤਾਂ ਉਹ ਦੂਸਰੇ ਮਗਰਮੱਛ ਨੂੰ ਕਬੂਲਦਾ ਨਹੀਂ। ਜੱਟ ਵੀ ਇਸੇ ਤਰ੍ਹਾਂ ਹੀ ਇਹ ਖੋਰ ਨਹੀਂ ਗਾਉਂਦੇ ਆਪਣੀ। ਅਸਲ ਅਵਾਨ ਦਾ ਲਫ਼ਜ਼ ਇਹ ਹੈ ਕਿ ਆਲ ਅਵਾਨ, ਆਲ ਬਾਨ। ਹਜ਼ਰਤ ਅਲੀ ਦੀ ਔਲਾਦ ਦੇ ਵਿੱਚੋਂ ਹੈ। ਹਜ਼ਰਤ ਅਬਾਸ ਦੀ ਮਾਂ ਦਾ ਨਾਮ ਸੀ ਉਮਲ ਬਨੀਨ। ਅਸੀਂ ਉਸ ਖਾਨਦਾਨ ਦੇ ਵਿੱਚੋਂ ਹਾਂ। ਸੈਯਦ ਅਸੀਂ ਨਹੀਂ ਹਾਂ ਹਾਂ ਤੇ ਸੈਯਦਾਂ ਤੋਂ ਘੱਟ ਵੀ ਨਹੀਂ। ਇਹ- ਸਾਡੇ 'ਚ ਵੀ ਅੱਗੇ ਕੁਰੈਸ਼ੀ ਅਵਾਨ ਨੇ ਅੱਛਾ ਤੇ ਅਵਾਨ ਨੇ ਦੂਸਰੇ ਕੁਤਬਸ਼ਾਹੀ ਹੂੰ ਤੋਂ ਅੱਗੇ 2 ਲੜੀਆਂ ਬਣ ਗਈਆਂ। ਹੂੰ ਹਾਂਜੀ। ਬਾਕੀ ਬਲਕਿ ਹਜ਼ਰਤ ਅਬਾਸ ਰਜ਼ੀ ਅੱਲਾਹ ਤਾਲਾ ਦੀ ਇਹ ਨਸਲ ਦਾ ਤੁਹਾਡਾ ਜਿਹੜਾ ਸ਼ਜਰਾ? ਹਾਂਜੀ। ਅੱਛਾ ਠੀਕ ਹੈ। ਲਓ ਜੀ, ਹੁਣ ਆਉਂਦੇ ਇਸ ਪਿੰਡ ਦੇ ਦੀ ਤਰਫ। ਇੱਥੇ ਇੱਥੇ ਆ ਜਾਂਦੇ। ਹਾਂਜੀ। ਇਹ ਜੀ ਝੰਗ ਪਿੰਡ ਹੈ, ਇਹ ਦੀਵਾਨਾਂ ਦਾ ਪਿੰਡ ਹੈ। ਦੀਵਾਨ ਰਹਿੰਦੇ ਸਨ, ਸਿੱਖ ਸਨ ਉਹ, ਹਵੇਲਾ ਸਿੰਘ। ਕਿਉਂਕਿ ਜਿੱਥੇ ਸਿੰਘ ਆ ਜਾਣਾ ਨਾ, ਉਹ ਸਰਦਾਰ ਹੀ ਨੇ। ਹਵੇਲੇ ਸਿੰਘ ਦਾ ਇਹ ਪਿੰਡ ਸੀ, ਇਹ ਉਹਦਾ ਪਿੰਡ ਸੀ। ਅੱਛਾ ਜੀ। ਔਰ ਇੰਨਾ ਕਿ ਫਿਰ ਦਰਖਤ ਸੀ, ਇੰਨਾ ਕਿੱਕਰ ਸੀ ਕਿ ਜਿਸ ਤਰ੍ਹਾਂ ਛੱਤਾਂ ਨਹੀਂ ਜੁੜੀਆਂ ਹੁੰਦੀਆਂ, ਵੀ ਇੱਕ ਛੱਤ ਤੇ ਚੜ੍ਹ ਜਦੋਂ ਬੰਦਾ ਸਾਰੇ ਪਿੰਡ ਦੀ ਛੱਤਾਂ 'ਤੇ ਫਿਰ ਲੈਂਦਾ, ਉਹ ਕਿੱਕਰ ਇੰਨਾ ਜਿਹਾ ਸੀ ਇੱਥੇ, ਇੰਨਾ ਮਤਲਬ ਜੰਗਲ ਬਣਿਆ ਸੀ। ਉਹ ਉਹ ਕਹਿੰਦੇ ਕਿ ਉਹ ਝੁੰਡ ਜਾਂ ਝੰਗ, ਉੱਥੋਂ ਇਹ ਝੰਗ ਪੈ ਗਿਆ। ਅਸਲ ਇਹਦਾ ਨਾਂ ਜਿਹੜਾ ਕੋਟ ਕਿਰਪਾ ਰਾਮ ਹੈ। ਹਵੇਲਾ ਸਿੰਘ ਜਿਹੜਾ ਸਿੱਖ ਸੀ, ਉਹਦਾ ਇਹ ਪਿੰਡ ਹੈ। ਉਹਦੇ ਵਕਤ ਦੇ ਵਿੱਚ ਇੱਥੇ ਭੱਟੀ ਰਹਿੰਦੇ ਸਨ। ਉਹਨਾਂ 'ਚ ਲੰਬੜਦਾਰ ਸੀ ਭੱਟੀ, ਮੁਹੰਮਦ ਭੱਟੀ ਉਹਦਾ ਨਾਮ ਸੀ। ਅੱਛਾ ਮੁਹੰਮਦ ਖਾਂ ਭੱਟੀ, ਅੱਛਾ ਜੀ। ਜਿਹੜਾ ਇੱਥੇ ਸੀ।
ਲੇਕਿਨ ਉਹ ਬੇਮਾਲਕ ਸਨ। ਇੱਥੇ ਉਹ ਹਵੇਲਾ ਸਿੰਘ ਜਦੋਂ ਚਲਾ ਗਿਆ ਨਾ, ਇਹਦੇ ਪੱਟੀ ਰਹਿੰਦੇ ਸਨ। ਹਜੇ ਹਵੇਲਾ ਸਿੰਘ ਨੂੰ ਇੱਥੇ ਰਹਿਣ ਦੇਣਾ। ਅੱਛਾ ਠੀਕ ਹੋ ਗਿਆ। ਹਜੇ ਹਵੇਲਾ ਸਿੰਘ ਨੂੰ ਇੱਥੇ ਰਹਿਣ ਦੇਣਾ। ਹਵੇਲਾ ਸਿੰਘ ਦੇ ਬਾਰੇ ਕੀ ਦੱਸਦੇ ਨੇ? ਹਵੇਲਾ ਸਿੰਘ ਦੇ ਕਿੰਨੇ ਭਰਾ ਸਨ, ਕਿੰਨੀ ਕੁ ਜ਼ਮੀਨ ਸੀ, ਪਿੰਡ ਦੇ ਕਿਹੜੇ ਪਾਸੇ ਉਹਦਾ ਘਰ ਸੀ, ਕੀ ਦੱਸਦੇ ਨੇ? ਇੱਥੇ ਰਕਬਾ ਜਿੰਨਾ ਵੀ ਸੀ ਨਾ, ਇਹ ਕੋਈ 850 ਕਿਲੇ ਦਾ ਇਹ ਰਾਉਂਡ ਬਾਉਂਡ ਸੀ, ਬਾਉਂਡਰੀ ਇਹ ਵੀ। ਅੱਛਾ ਜੀ। ਔਰ ਸਾਰੀ ਦਾ ਮਾਲਕ ਹਵੇਲਾ ਸਿੰਘ ਸੀ। ਅੱਛਾ ਜੀ। ਹਵੇਲਾ ਸਿੰਘ 3 ਭਰਾ ਸਨ ਜੀ। ਹਵੇਲਾ ਸਿੰਘ, ਜਿੱਤੂ ਸਿੰਘ ਜੀ ਤੇ ਮਾਹੀ ਸਿੰਘ। ਅੱਛਾ ਜੀ। ਇਹ 3 ਭਰਾ ਸਨ। ਅੱਛਾ ਜੀ। 2 ਇੱਥੋਂ ਚਲੇ ਗਏ ਸਨ ਜੀ। ਉਹ ਪਤਾ ਨਹੀਂ ਕਿਹੜੀ ਜਗ੍ਹਾ ਤੇ ਗਏ, ਹਵੇਲਾ ਸਿੰਘ ਦੇ ਨਾਂ ਰਹਿ ਗਿਆ। ਠੀਕ ਹੈ। ਹਵੇਲਾ ਸਿੰਘ ਦੇ ਵਕਤ ਦੇ ਵਿੱਚ ਜਿਹੜੇ ਸਨ ਇਹ ਫਿਰ ਭੱਟੀ ਜਵਾਬ ਸਨ। ਅੱਛਾ ਜੀ। ਭੱਟੀ ਸਨ, ਅਰਾਈ ਸਨ, ਮਹਿਰ ਜਿਹਨਾਂ ਨੂੰ ਆਂਦੇ ਨੇ। ਹਾਂਜੀ। ਇੱਕ ਘਰ ਫਿਰ ਮੋਚੀਆਂ ਦਾ ਸੀ, ਉਹ ਇੱਥੋਂ ਦੇ ਰੈਸ਼ੀ में ਸੀ, ਉਹ ਵੀ ਲਾਂਭੋਂ ਆਏ ਸਨ ਜੀ। ਹਾਂਜੀ। ਕੋਈ ਸਾਈਆਂ ਦੇ ਚੰਦ ਘਰ ਸਨ। ਸਹੀ ਐ ਸੀ। ਠੀਕ ਹੈ। ਉਹ ਹਵੇਲਾ ਸਿੰਘ ਚਲਾ ਗਿਆ, ਮਰ ਗਿਆ, ਖੱਪ ਗਿਆ। ਭੱਟੀ ਜਿਹੜੇ ਸਨ ਚਲੇ ਗਏ। ਇਹ ਪੈਲੀ ਹੌਲੇ ਹੌਲੇ ਇੱਕ ਮੁਗਲੀ ਖਾਂ ਹੁੰਦਾ ਸੀ ਲਾਹੌਰ ਦਾ, ਉਹਦੇ ਕੋਲ ਫਿਰ ਇਹ ਰਕਬਾ ਜਿਹੜਾ ਨਾ ਇਹ ਆ ਗਿਆ ਠੇਕੇ ਤੇ। ਪਾਕਿਸਤਾਨ ਬਣਨ ਤੋਂ ਬਾਅਦ? ਪਾਕਿਸਤਾਨ ਬਣਨ ਤੋਂ ਬਾਅਦ। ਅੱਛਾ। ਹਵੇਲਾ ਸਿੰਘ ਦਾ ਉਹ ਮੁਨਸ਼ੀ ਸੀ। ਠੀਕ ਹੋ ਗਿਆ। ਹਵੇਲਾ ਸਿੰਘ ਦੇ ਕੋਈ ਬੱਚਿਆਂ ਦਾ ਕੋਈ ਬੱਚਾ ਨਹੀਂ ਸੀ ਉਹਦਾ। ਅੱਛਾ ਅੱਛਾ। ਬੇਔਲਾਦ ਸੀ ਉਹ। ਇੱਕ ਕਿਰਪਾ ਰਾਮ ਜਿਹੜਾ ਨਾਮ ਤੁਸੀਂ ਦੱਸਿਆ। ਹਾਂਜੀ। ਮੈਂ ਹੁਣ ਦੱਸਣਾ ਜੀ ਉਹਦੇ ਬਾਰੇ। ਮੈਂ ਦੱਸਣਾ ਜਿਵੇਂ ਕੋਟ ਤਾਂ ਹੋ ਗਿਆ ਨਾ ਵੀ ਜਗ੍ਹਾ ਦਾ ਨਾਮ ਕੋਟ। ਜੀ ਜੀ। ਕਿਰਪਾ ਜਿਹੜਾ ਨਾ ਜੀ ਇਹਨੂੰ ਆਂਦੇ ਨੇ ਅੱਲਾ ਦੀ ਰਹਿਮਤ, ਕਿਰਪਾ ਤੇ ਅੱਲਾ ਦੀ ਕਿਰਪਾ ਹੋਵੇ। ਇਹਦਾ ਦੂਸਰੇ ਮੈਨਾਂ ਦੇ ਵਿੱਚ ਕਰ ਲਈਏ ਤੇ ਕੋਟ ਰਹਿਮਤ ਖਾਂ ਬਣਦਾ ਹੈ। ਸਹੀ ਹੈ। ਕੋਟ ਕਿਰਪਾ ਨਾਮ, ਕਿਰਪਾ ਰਹਿਮਤ। ਹਾਂਜੀ ਹਾਂਜੀ ਹਾਂਜੀ। ਉਹ ਨਾਂ ਜੇ ਸੀ ਇਹਦੇ ਵਿੱਚ ਕਿਰਪਾ ਉਹਨਾਂ ਦਾ ਕੋਈ ਹਵੇਲੇ ਸਿੰਘ ਦਾ ਮੁੰਡਾ ਨਹੀਂ ਸੀ, ਨਾ ਕੁੜੀ ਸੀ। ਅੱਛਾ ਅੱਛਾ। ਮਤਲਬ ਕਿ ਕਿਰਪਾ ਰਾਮ ਦੇ ਨਾਮ, ਕਿਰਪਾ ਰਾਮ ਪਿੰਡ ਦਾ ਨਾਮ ਰੱਖਿਆ। ਪਿੰਡ ਦਾ ਨਾਮ ਜਿਹੜਾ ਕਿਰਪਾ ਰਾਮ ਰੱਖਿਆ ਗਿਆ, ਹਾਂਜੀ, ਉਹ ਕਿਸੇ ਫਰਦ ਦੇ ਨਾਮ ਰੱਖਿਆ ਗਿਆ ਨਹੀਂ। ਹਾਂਜੀ। ਉਹਨਾਂ ਦੀ ਆਪਣੀ ਇਹ ਸੋਚ ਹੈ ਨਾ ਵੀ ਉਹ ਹਾਂਜੀ ਕੀ ਜੀ ਤੁਸੀਂ ਦੁਆ ਕਰੋ ਜੀ ਅੱਲਾ ਕਿਰਪਾ ਕਰ ਦੇ। ਜੀ ਜੀ। ਕਿਰਪਾ ਰਹਿਮਤ ਨੂੰ ਕਹਿੰਦੇ ਆ ਜੀ। ਬਿਲਕੁਲ ਇਸੇ ਤਰ੍ਹਾਂ ਹੀ ਹੈ। ਹਾਂਜੀ। ਬਾਜ਼ੂਕਾਤ ਇਸ ਤੋਂ ਬਾਅਦ ਜਿਹੜਾ ਜੀ ਨਾ, ਅੱਛਾ ਅੱਛਾ, ਇਸ ਤੋਂ ਬਾਅਦ ਮੈਂ ਨਾ ਹਿਸਟਰੀ 'ਚ ਪੜ੍ਹਿਆ ਹੀ ਹੈ। ਜੀ ਜੀ ਠੀਕ ਹੈ। ਇੱਥੋਂ ਵੀ ਜਿੰਨੀ ਹਿਸਟਰੀ ਮੈਨੂੰ ਪਤਾ ਦੇਖੋ ਸਾਡੇ ਸਾਹਮਣੇ ਆ ਹਮੀਰਪੁਰ ਪਿੰਡ ਹੈ ਜੀ ਜੀ ਸੰਧੂਆਂ ਦਾ। ਹਾਂਜੀ। ਇੱਥੇ ਮੁਸਲਮਾਨਾਂ ਦਾ ਵੀ ਘਰ ਕੋਈ ਨਹੀਂ ਸੀ, ਸਿੱਖ ਹੀ ਸਨ ਸਾਰੇ। ਹੁਣ ਵੀ ਜਿੰਨੇ ਸੰਧੂ ਨੇ ਮੁਸਲਮਾਨ ਹੋ ਕੇ ਮੁਸਲਮਾਨ ਹੀ ਹੋਏ ਨੇ, ਲੇਕਿਨ ਹੈ ਨੇ ਸੰਧੂ ਨੇ ਸਾਰੇ। ਇਹਨਾਂ 'ਚ ਇੱਕ ਘਰ ਚੀਮਿਆਂ ਦਾ ਆਇਆ ਹੈ, ਉਹ ਵੀ ਬਾਹਰੋਂ ਆਇਆ ਹੈ। ਅੱਛਾ। ਹਾਂਜੀ। ਬਾਕੀ ਇਹ ਸਾਰਾ ਪਿੰਡ ਜਿਹੜਾ ਨਾ, ਤਾਂ ਦੇਖੋ ਜੀ ਪਿੰਡ ਬਣਦਾ ਹੀ ਤਾਂ ਕੋਈ 2 ਘਰ ਲਵਾ ਲੈਂਦੇ ਹੋਣ, 4 ਘਮਿਆਰਾਂ ਦੇ ਹੋਣ, ਕੋਈ 5-7 ਭਾਈਆਂ ਦੇ ਹੋਣ, ਮੁਖਤਲਿਫ ਬਰਾਦਰੀਆਂ ਹੋਣ। ਇੱਥੇ ਉਹ ਹਵੇਲਾ ਸਿੰਘ ਦਾ ਘਰ ਸਿੱਖਾਂ ਦਾ ਇੱਕ ਮੌਜੂਦ ਹੈ ਇਸ ਟਾਈਮ? ਉਹਦੀ ਬਾਉਂਡਰੀ ਲਾਈਨ ਮੈਂ ਵੇਖੀ ਹੈ ਕੱਚੀ, ਚੜ੍ਹਦੇ ਪਾਸੇ ਜਿੱਥੇ ਇੱਕ ਦਰਖਤ ਹੈ ਨਾ, ਉਹ ਜਿੱਦਣ ਵੀ ਕਿਤੇ ਆਉਂਦਾ ਸੀ ਉਹ ਫਿਰ ਵਾਹਵਾ ਕੋਈ ਕਿੱਲੇ ਦੇ ਵਿੱਚ ਬਾਉਂਡਰੀ ਲਾਈਨ ਬਣੀ ਸੀ ਕੱਚੀ ਇੱਟਾਂ ਦੀ, ਆਪਣੇ ਕਿ ਗਾਲੇ ਵੀ ਜਿਹੜੀ ਆ ਕੰਧ ਉਹ ਮੈਂ ਦੇਖੀ ਆ। ਅੱਛਾ। ਉੱਥੇ ਸਾਫ ਸੁਫ ਕਰਕੇ ਕੋਈ ਮੰਜੇ 2 ਡਾਉਣੇ ਡਾ ਕੇ ਉਹਨੇ ਬਹਿਣਾ, ਬਹਿ ਕੇ ਜਿਹੜੀ ਵੀ ਕੋਈ ਗੱਲ ਹੋਣੀ ਕਰਨੀ ਉਹਨੇ, ਤੇ ਜਿਹੜਾ ਕੋਈ ਦੁੱਖ ਸੁੱਖ ਕਹਿੰਦੇ ਬੰਦਾ ਚੰਗਾ ਸੀ। ਅੱਛਾ ਜੀ। ਜਿਹੜੀ ਉਹਦੀ ਪੈਲੀ ਸੀ ਉਹਨੇ ਉਸ ਪੈਲੀ ਵਿੱਚੋਂ ਜਿੰਨੇ ਘਰ ਬੇਵਾ ਔਰਤਾਂ ਦੇ ਸਨ, ਯਤੀਮ ਬੱਚੇ ਸਨ, ਉਹ ਉਹਨਾਂ ਨੂੰ ਉਹ ਸਾਲ ਦੇ ਖਾਣ ਜੋਗੀ ਖੁਰਾਕ ਦੇ ਕੇ ਜਾਂਦਾ ਬਗੈਰ ਮਜ਼ਹਬ ਤੋਂ। ਬਗੈਰ ਮਜ਼ਹਬ ਤੋਂ। ਦੇਖੋ ਗੱਲ ਸੁਣੋ, ਤੁਹਾਡੇ ਸਾਲ ਗੰਗਾ ਰਾਮ ਹਸਪਤਾਲ ਲਾਹੌਰ ਹੈ, ਹਿੰਦੂ ਦੇ ਨਾਮ ਤੇ ਰਾਮ ਹੈ ਨਾ, ਹਿੰਦੂ ਦੇ ਨਾਮ ਤੇ ਹੈ, ਲੇਕਿਨ ਹੁਣ ਹਿੰਦੂ ਤੁਸੀਂ ਕੋਈ ਨਹੀਂ, ਲੇਕਿਨ ਉਹਨਾਂ ਦਾ ਨਾਂ ਚੱਲਦਾ ਰਹਿਣਾ। ਜਿਸ ਵੀ ਕੰਮ ਚੰਗਾ ਕੀਤਾ ਨਾ ਉਹਦਾ ਨਾਂ ਚੱਲਦਾ ਰਹੇ। ਉਦੋਂ ਮੁਸਲਮਾਨ ਹੈ, ਪਤਾ ਨਹੀਂ ਕਿੱਥੋਂ ਕਿੱਥੋਂ ਲੋਕ ਆਉਂਦੇ ਆ, ਪੂਰੇ ਪਾਕਿਸਤਾਨ 'ਚ ਆਉਂਦੇ ਆ, ਪੰਜਾਬ 'ਚ ਆਉਂਦੇ, ਪੰਜਾਬੋਂ ਬਾਹਰੋਂ ਆਉਂਦੇ ਆ ਲੋਕ, ਆਉਂਦੇ ਦਵਾਈ ਖੜਦੇ ਆ, ਬਖਸ਼ਣ ਤੇ ਆਵੇ ਤੇ ਜ਼ਾਬ ਬੜੀ ਕਰਨਵਾਜ਼ ਕਰਨਾ। ਹਾਂਜੀ। ਉਹ ਚਿੱਕੜ ਭਰਿਆ ਨੂੰ ਵੀ ਗੱਲ ਲਾ ਦਿੰਦੀ ਹੈ। ਹਾਂਜੀ। ਇਹ ਅੱਲਾ ਕੋ ਗੱਲ ਹੈਗੀ ਆ। ਬਹਿਰਹਾਲ ਅੱਲਾ ਨੂੰ ਯਾਦ ਕਰਨਾ ਚਾਹੀਦਾ। ਉਹ ਹੀ ਮਿਹਰਬਾਨ ਹੈ, ਉਹ ਹੀ ਰਹਿਮਾਨ ਹੈ, ਉਹ ਹੀ ਰਹੀਮ ਹੈ। ਸਿੱਖਾਂ ਦੀ ਕੋਈ ਨਿਸ਼ਾਨੀ ਇਸ ਟਾਈਮ ਇਸ ਪਿੰਡ ਦੇ? ਇਸ ਪਿੰਡ 'ਚ ਸਿੱਖਾਂ ਦੀ ਕੋਈ ਨਿਸ਼ਾਨੀ ਨਹੀਂ, ਸਾਰੀਆਂ ਵੇਲੇ ਦੇ ਨਾਲ ਖਤਮ ਹੋ ਗਈਆਂ। ਕੋਈ ਐਸਾ ਬਜ਼ੁਰਗ ਹੋਵੇ ਜਿਹੜਾ ਸਿੱਖਾਂ ਦੇ ਦੌਰ ਦਾ, ਜਿਹਦੀ 90 ਸਾਲ ਦੇ ਕਰੀਬ ਉਮਰ ਹੋਵੇ ਤੇ ਇੱਥੋਂ ਦਾ ਬਸ਼ਿੰਦਾ ਹੋਵੇ? ਤਕਰੀਬਨ ਅੱਲਾ ਨੂੰ ਪਿਆਰੇ ਹੋ ਗਏ,
ਤੁਹਾਡੀ ਇਸ ਵਕਤ ਕਿੰਨੀ ਉਮਰ ਹੋ ਗਈ? ਮੈਂ ਗਵਰਨਮੈਂਟ ਦੀ ਮੁਲਾਜ਼ਮਤ ਕੀਤੀ ਹੈ। ਮੇਰੀ ਉਮਰ 18.5 ਜਾਂ 19 ਸਾਲ ਸੀ ਜਿਸ ਦਿਨ ਮੈਂ ਮੁਲਾਜ਼ਮਤ ਕੀਤੀ ਹੈ। 60 ਸਾਲ ਦੀ ਉਮਰ 'ਚ ਮੈਂ ਰਿਟਾਇਰ ਹੋਇਆ। ਮੈਂ ਰਿਟਾਇਰ ਹੋਇਆ ਜੀ 5 ਦਸੰਬਰ 2013 ਦੇ ਵਿੱਚ। 72ਵੀਂ ਦਸੰਬਰ 'ਚ ਮੈਂ 72ਵੇਂ ਸਾਲ 'ਚ ਆ ਜਾਣਾ। 72 ਸਾਲ ਹੋ ਗਏ। 72 ਸਾਲ ਹੋ ਗਏ। ਜਿਵੇਂ ਆਉਂਦਾ ਹੋਵੇ ਘੱਤਰਿਆ ਬੱਤਰਿਆ ਗਿਆ ਨਹੀਂ, ਤੁਹਾਡੇ ਤੁਸੀਂ ਘੱਤਰੇ ਬੱਤਰੇ ਨਹੀਂ ਗਏ। ਤੁਹਾਡੀ ਯਾਦਦਾਸ਼ਤ ਮਾਸ਼ਾਅੱਲਾ ਬਹੁਤ ਅੱਛੀ ਹੈ। ਹਾਂਜੀ, ਤੁਹਾਡੀ ਯਾਦਦਾਸ਼ਤ ਬਹੁਤ ਅੱਛੀ ਮਾਸ਼ਾਅੱਲਾ। ਅੱਛਾ, ਆਪਣਾ ਮਲਕ ਸਾਹਿਬ, ਜਿਹੜੇ ਤੁਹਾਡੇ ਪਿੰਡ ਜਿੱਥੇ ਸਰਦਾਰ ਰਹਿੰਦੇ ਰਹੇ ਨੇ ਜੀ, ਹਿੰਦੂ ਵੀ ਰਹਿੰਦੇ ਰਹੇ ਨੇ, ਹਾਂਜੀ, ਉਹਨਾਂ ਦੇ ਬਾਰੇ ਕੋਈ ਤੁਹਾਡੀ ਕਹਿੰਦੇ ਨੇ, ਜਿਸ ਤਰ੍ਹਾਂ ਪੰਜਾਬੀ 'ਚ ਕਹਿੰਦੇ ਸ਼ੁਭ ਕਾਮਨਾएं, ਤੁਹਾਡੇ ਕੀ ਕਮੈਂਟਸ ਨੇ, ਤੁਹਾਡੀ ਕੀ ਰਾਏ ਉਹਨਾਂ ਵਾਸਤੇ? ਗੱਲ ਇਹ ਹੈ ਜੀ, ਉਹਨਾਂ ਦੀ ਜਿਹੜੀ ਖਿਦਮਾਤ ਸਨ, ਜਿਸ ਤਰ੍ਹਾਂ ਤੁਸੀਂ ਦੱਸਿਆ। ਮੈਂ ਦੱਸੀ ਤੁਹਾਨੂੰ ਗੱਲ, ਅਸੀਂ ਕਲਮਾ ਨਬੀ ਦਾ ਪੜ੍ਹ ਕੇ ਮੁਸਲਮਾਨ ਹੋ ਗਏ। ਸਭ ਉਹਨੂੰ ਹੀ ਮੰਨਦੇ ਆ। ਕੋਈ ਰਹੀਮ ਮੰਨਦਾ, ਕੋਈ ਰਾਮ ਕਰਕੇ ਮੰਨਦਾ, ਕੋਈ ਅੱਲਾ ਕਰਕੇ ਮੰਨਦਾ। ਉਹ ਬੰਦੇ ਜਿੰਨੇ ਵੀ ਸਨ ਪੁਰਾਣੇ, ਜੇ ਅੱਲਾ ਦੀ ਰਹਿਮਤ ਜੋਸ਼ ਮਾਰਿਆ ਠੱਡ 'ਚ ਆਇਆ ਨਾ, ਉਹ ਸਾਰੇ ਲੋਕ ਨੇਕ ਸਨ, ਉਹ ਚੰਗੇ ਥਾਂ 'ਤੇ ਜਾਣੇ। ਉਹਨਾਂ ਲੋਕਾਂ ਨੇ ਬੇਵਾ ਔਰਤਾਂ, ਯਤੀਮ ਬੱਚੇ, ਉਹਨਾਂ ਦੀ ਕਫਾਲਤ ਕਰਦੇ ਸਨ ਤੇ ਛੁਪ ਕੇ ਕਰਦੇ ਸਨ। ਇਹ ਨਹੀਂ ਸੀ ਕਿ 100 ਦਾ ਨੋਟ ਦੇਣਾ ਹੋਵੇ ਤੇ ਇੱਕ ਕਿੱਲਾ ਬੰਦਾ ਉਹਦਾ ਬਾਂਹ ਖੜੀ ਕਰਕੇ ਟੁਰਿਆ ਕਿ ਮੈਂ 100 ਦੇਣ ਲੱਗਾ। ਨਹੀਂ, ਇਹ ਸਰਦਾਰ ਸਿੱਖ ਜਿਹੜੇ ਸਨ ਉਹ ਛੁਪ ਕੇ ਖਿਦਮਤ ਕਰਦੇ ਸੀ। ਖਿਦਮਤ ਕਰਦੇ ਸੀ। ਰੋਜ਼ੇ ਆਉਂਦੇ ਸਨ ਨਾ, ਤੇ ਮੁਸਲਮਾਨਾਂ ਦੇ ਘਰਾਂ 'ਚ ਕਈ ਦੁੱਧ ਦਿੰਦੇ ਹਨ, ਜਿੱਥੇ ਦੇ ਦੇਣ ਵੀ ਜੀ ਵਾਵਾ, ਤੇ ਫਿਰ ਕੋਈ ਡੰਗਰ ਦੇ ਆਉਂਦੇ ਮੱਝ ਵੀ ਤੁਸੀਂ ਰੋਜ਼ੇ ਰੱਖੋ। ਫਿਰ ਵੇਖੀ ਉਹ ਗਫੂਰ ਰਹੀਮ ਹੈ, ਮਾਲਕ ਹੈ, ਕੁੱਲ ਦਾ ਮਾਲਕ ਹੈ। ਉਹ ਕਿਸੇ ਨਾਲ ਵੀ ਜ਼ਿਆਦਤੀ ਨਹੀਂ ਕਰਦਾ। ਉਹ ਇੱਕ ਬਦਲਾ ਦੇਗਾ। ਉਹ ਇੱਕ ਨੂੰ ਪਤਾ ਬਦਲੇ ਵਾਲੇ ਦਿਨ ਬਦਲਾ ਦੇਗਾ। ਇੱਕ ਨੂੰ ਪਤਾ ਨਹੀਂ ਉਹ ਕਿੰਨੇ ਨਜ਼ਰ ਦੇ ਕੇ ਦਵੇਗਾ। ਬਦਲੇ ਵਾਲੇ ਦਿਨ ਉਹਦੇ ਅਮਾਲ ਦਾ ਉਹਨੂੰ ਪੂਰਾ ਬਦਲਾ ਦੇਗਾ। ਇਹ ਨਹੀਂ ਕਿ ਸ਼ਰਾਬਾਂ ਪੀਣ ਵਾਲੇ ਤੇ ਜ਼ਨਾ ਕਰਨ ਵਾਲੇ ਜਿਹੜੇ ਉਹ ਛਾਲਾਂ ਮਾਰਦੇ ਜਾਣ, ਤੇ ਜਿਹੜੇ ਏਦਾਂ ਧੀਆਂ ਭੈਣਾਂ ਦੀ ਇੱਜ਼ਤ ਸਮਝਦੇ, ਇੱਜ਼ਤ ਕਰਦੇ ਸਨ, ਯਤੀਮਾਂ ਦੀ ਕਫਾਲਤ ਕਰਦੇ ਹਨ, ਤੇ ਉਹ ਉੱਥੇ ਮਤਲਬ ਹੈ ਇਹ ਹੋਣਾ ਨਹੀਂ। ਇਹ ਤੁਸੀਂ ਵੀ ਕਹਿ ਸਕਦੇ, ਮੈਂ ਵੀ ਕਹਿ ਸਕਦਾ, ਲੇਕਿਨ ਉਹਦੀ ਜ਼ਾਤ ਗਫੂਰ ਰਹੀਮ ਹੈ ਤੇ ਬੇਨਿਆਜ਼ ਹੈ। ਉਹ ਉਹਨਾਂ ਨੂੰ ਚੰਗਾ ਹੀ ਬਦਲਾ ਦੇਵੇਗਾ। ਇੱਥੇ ਜਿਹੜੇ ਰਹਿ ਕੇ ਗਏ ਨੇ, ਅਸਲ 'ਚ ਜਿਹੜਾ ਹਿੰਦੂ ਹੈ ਉਹ ਬਹੁਤ ਬਣੀਆਂ ਜਿਹੜਾ ਸੀ ਨਾ, ਉਹ ਬਦ ਨੀਅਤ ਸੀ। ਜਿਹੜੇ ਸਿੱਖ ਸਨ ਨਾ, ਸਿੱਖ ਮੁਸਲਮਾਨਾਂ ਦੇ ਨਾਲ ਜਾਨੋਂ ਮਾਰਦੇ ਸਨ। ਇਹ ਤੇ ਉਹਨਾਂ ਨੇ ਚਕਮਾ ਦੇ ਕੇ ਕਿ ਤੁਹਾਡਾ ਮੁਲਕ ਵੱਖਰਾ ਕਰ ਦਿਆਂਗੇ, ਤੁਹਾਨੂੰ ਇਹ ਦੇ ਦਿਆਂਗੇ, ਤੁਹਾਨੂੰ ਨਾ ਸਹੂਲਤਾਂ ਦੇ ਦਿਆਂਗੇ। ਜਿੱਦਾਂ ਹੁਣ ਕੋਈ ਪਾਸ ਕਰਾਉਣ ਵਾਲੇ ਬਜਟ ਬੜਾ ਕੁਝ ਦੱਸਦੇ ਆ ਵੀ ਆਹ ਤਰਮੀਮ ਹੋ ਜਾਏ, ਤੁਹਾਨੂੰ ਆਹ ਕਰ ਦਿਆਂਗੇ ਤਰਮੀਮ। ਉਹ ਦੂਏ ਪਛਾਣਦੇ ਨਹੀਂ, ਆਂਦੇ ਯਾਰ ਪਤਾ ਉਹ ਕਿਹੜਾ, ਮੈਂ ਵੀ ਕਿਸੇ ਜਾਣਦਾ ਹੀ ਨਹੀਂ। ਹਾਂਜੀ, ਇਹ ਸਿੱਖਾਂ ਨਾਲ ਇਹ ਕੰਮ ਹੋਇਆ। ਅਗਰ ਸਿੱਖ ਜਿਵੇਂ ਮੁਸਲਮਾਨ 'ਚ ਰਹਿੰਦੇ ਸੀ ਨਾ, ਇਹ ਉਹ ਨਾ ਹਿੰਦੂ ਸ਼ਰਾਰਤ ਕਰਦੇ ਤੇ ਨਾ ਇੰਨੀ ਦੁਨੀਆ ਕਤਲੇਆਮ ਹੋਣੀ ਸੀ। ਦੇਖੋ ਨਾ ਜੀ, ਹੁਣ ਤੁਸੀਂ ਦੱਸਿਆ ਜਿਹੜਾ ਨਾ ਗੰਗਾ ਰਾਮ ਹਿੰਦੂ ਸੀ। ਹਾਂਜੀ, ਸਾਰੇ ਸ਼ਰਾਰਤੀ ਨਹੀਂ ਹੈਗੇ। ਨਹੀਂ, ਮੈਂ ਦੱਸਣਾ ਸਾਰੇ ਉਹਦੇ ਵਿੱਚ ਅਸੀਂ ਹੁਣ ਕਹੀਏ ਜਿਹੜੇ ਮੁਸਲਮਾਨ ਨੇ ਸਾਰੇ ਫਰਿਸ਼ਤੇ ਨੇ। ਉਂਗਲਾਂ ਅੱਲਾ ਨੇ 5 ਬਣਾਈਆਂ ਨੇ ਨਾ, ਇਹਨਾਂ 'ਚ ਵੀ ਦੇਖੋ ਅੰਗੂਠਾ ਥੋੜ੍ਹਾ ਜਿਹਾ ਮੋਟਾ ਕਰਤਾ, ਚੀਚੀ ਛੋਟੀ ਪਤਲੀ ਕਰਤੀ। ਇਹਦਾ ਵੀ ਕੋਈ ਮਕਸਦ ਹੈ। ਕਿਉਂ ਕਿ ਮੁੱਠ ਬੰਦ ਕਰਨ 'ਚ ਤਕਲੀਫ ਨਹੀਂ ਹੁੰਦੀ। ਸਾਰੇ ਅੰਗੂਠੇ ਹੀ ਹੁੰਦੇ ਨੇ, ਮੁੱਠ ਨਾ ਬੰਦ ਹੁੰਦੀ। ਹਾਂਜੀ, ਇਸ ਵਾਸਤੇ ਕਰਕੇ ਅੱਲਾ ਦੇ ਫੈਸਲੇ ਜਿਹੜੇ ਨੇ ਸਹੀ ਨੇ। ਹਾਂਜੀ, ਤੇ ਲੋਕੀ ਉਦੋਂ ਹਯਾ ਵੀ ਇੱਕ ਦੂਸਰੇ ਦਾ ਕਰਦੇ ਸੀ। ਇਸ ਤਰ੍ਹਾਂ ਹੀ ਹੁਣ ਹਯਾ ਵਾਲਾ ਕੰਮ ਜਿਹੜਾ ਉਹ ਖਤਮ ਹੋ ਗਿਆ ਹੈ। ਇਨਸਾਨੀਅਤ ਹੈ ਸੀ ਉਦੋਂ, ਇਨਸਾਨੀ ਹਮਦਰਦੀ ਹੈ ਸੀ ਕਿ ਅਗਰ ਕੋਈ ਪਿੰਡ ਦੀ ਧੀ ਤੁਰੀ ਜਾਣ ਦੀ, ਸਰਦਾਰ ਘੋੜੀ ਤੇ ਬੈਠਾ ਉੱਤਰ ਗਿਆ, ਉਹਨੇ ਪਿੰਡ ਦੀ ਧੀ ਨੂੰ ਘੋੜੀ ਦੇ ਦਿੱਤੀ ਕਿ ਤੂੰ ਘੋੜੀ ਤੇ ਬਹਿ। ਇਸ ਤਰ੍ਹਾਂ ਹੀ। ਤੇ ਹੁਣ ਜੋ ਬੁਰਾ ਕੰਮ ਕਰਨਾ ਧੀ ਕਾ ਕੇ ਕਰਦੇ ਆ ਲੋਕ। ਇਸ ਤਰ੍ਹਾਂ ਹੀ ਨਾ ਭੈਣ ਦਾ ਹਯਾ, ਜਿਹੜੀ ਭੈਣ ਆ ਉਹਦੀ ਅੱਧੀ ਧੀ ਆ, ਉਹਦੀ ਧੀ ਹੈ। ਤੇ ਜਿਸ ਟਾਈਮ ਉੱਥੋਂ ਚੱਲੇ ਨੇ, ਹਾਂਜੀ, ਪਿੰਡ 'ਚ ਰਹਿੰਦੇ ਆ, ਕੀ ਦੱਸਦੇ ਨੇ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਸੀ? ਕਿਸ ਤਰ੍ਹਾਂ ਦਾ? ਮੇਰੇ ਕੋਲ ਇੱਕ ਕਿਤਾਬ ਹੈ ਜੀ, ਮੇਰਾ ਇੱਕ ਅਜ਼ੀਜ਼ ਹੈ ਰਾਣਾ ਨਜ਼ੀਰ ਹੁਸੈਨ, ਲਾਹੌਰ ਦੇ ਵਿੱਚ। ਅੱਛਾ ਜੀ। ਉਹ ਰੇਲਵੇ ਦੇ ਵਿੱਚ ਮੁਲਾਜ਼ਮ ਸੀ। ਅੱਛਾ ਜੀ। ਉਹਨੇ ਕਿਤਾਬ ਲਿਖੀ ਹੈ ਜਲੰਧਰ ਤੋਂ ਲਾਹੌਰ ਦਾ ਸਫ਼ਰਨਾਮਾ। ਅੱਛਾ, ਉਹ ਮੈਂ ਪੜ੍ਹੀ ਹੈ। ਅੱਛਾ ਜੀ। ਉਹਦੇ 'ਚ ਜੋ ਹਾਲਾਤ ਉਹਨੇ ਲਿਖੇ ਆ ਨਾ, ਕਲਮਬੰਦ ਕੀਤੇ ਆ, ਉਹ ਮੈਂ ਪੜ੍ਹੇ। ਅਗਰ ਤੁਸੀਂ ਪੜ੍ਹੋ ਤੁਹਾਡੇ ਵੀ ਆਂਸੂ ਜਾਰੀ ਹੋ ਜਾਣਗੇ। ਬਿਲਕੁਲ ਇਸ ਤਰ੍ਹਾਂ ਹੀ ਹੈ। ਹਾਂਜੀ, ਇਹਨਾਂ ਨੇ ਜਿਹੜੇ ਮਰਾਠੇ ਸਨ ਨਾ ਜੀ,
ਉਹਨਾਂ ਬੜੀ ਦਵਾਈ ਲਾਈ ਕਮਾਦਾਂ ਦੇ ਵਿੱਚੋਂ ਵੀ ਉਹਨਾਂ ਨੇ ਬਹਿ ਜਾਣਾ ਤੇ ਉਹਨਾਂ ਕਹਿਣਾ ਅੱਛਾ ਵੀ ਇੱਧਰ ਵੀ ਚਲੋ। ਉਹਨਾਂ ਨੇ ਫਿਰ ਮਾਰ ਵੱਢ ਕਰਨੀ। ਜਦੋਂ ਡੋਗਰਾ ਆਇਆ ਨਾ ਫਿਰ ਬਾਬੇ ਬਿਕਲ ਗੱਲ ਪਹੁੰਚ ਗਈ, ਕਹਿ ਰਿਹਾ ਬਿਕਲ ਕਿ ਆਹ ਕੰਮ ਹੋਣ ਰਿਹਾ ਹੈ। ਫਿਰ ਉਹ ਮਰੱਠੇ ਜਿਹੜੇ ਨੇ ਉਹ ਪਿਛਾਂ ਹਟੇ, ਫਿਰ ਡੋਗਰਾ ਫੌਜ ਆਈ ਆ। ਉਹਨਾਂ ਨੇ ਫਿਰ ਆ ਕੇ ਆਖਿਆ, ਉਹਨਾਂ ਕਿਹਾ ਗੱਲ ਸੁਣੋ, ਬਹਿ ਜਾਓ, ਜਿਹੜੀ ਸ਼ਹਿਰ ਲੱਭਦੀ ਆ ਨਾ ਉਹ ਖਾਓ ਪਕਾਓ। ਇੱਥੇ ਬਿਕਲ ਕੇ ਜਿਹੜੀਆਂ ਟੋਈਆਂ ਸਨ ਉਹਨਾਂ 'ਚ ਵੀ ਉਹਨਾਂ ਨੇ ਜ਼ਹਿਰ ਸੁੱਟਿਆ ਸੀ ਕਿ ਜਿਸ ਪਾਣੀ ਪੀਤਾ ਅਲੱਗ ਸੁੱਟ। ਮੁਸਲਮਾਨਾਂ ਦਾ ਬਾਪ ਉਹ 3-4 ਭਾਈ ਸਨ, ਬਿਮਾਰ ਹੋ ਗਿਆ, ਪਾਣੀ ਪੂਣੀ ਪੀਤਾ, ਟੱਟੀਆਂ ਲੱਗ ਗਈਆਂ। ਅਖੀਰ ਨਾ ਉਹਨਾਂ ਕੋਲ ਕਫਨ ਨਾ ਕੋਈ ਦਫਨ, ਦਰਿਆ ਬਿਆਸ ਲੰਘਦਾ ਸੀ। ਉਹਨਾਂ ਨੇ ਫਿਰ ਮਜਬੂਰੀ ਦੇ ਤਹਿਤ ਬਾਬੇ ਨੂੰ ਦਰਿਆ ਦੇ ਵਿੱਚ ਉਹਨਾਂ ਕਿਹਾ, ਬਾਬਾ ਤੂੰ ਸੁਣਿਆ ਨਹਾਉਣ ਨੂੰ ਬੜਾ ਪਸੰਦ ਕਰਨਾ ਤੇ ਸਾਨੂੰ ਅੱਲਾ ਵੀ ਮਾਫੀ ਦੇਵੇ ਤੇ ਤੂੰ ਵੀ ਮਾਫ ਕਰ, ਸ਼੍ਰੀ ਮਜਬੂਰ ਹੈ, ਕੁਛ ਨਹੀਂ ਕਰ ਸਕਦੇ। ਫਿਰ ਬਾਬੇ ਨੂੰ ਉਹਨਾਂ ਦਰਿਆ ਬੁਲਟ ਕਰਦਾ ਕਿ ਲੈ ਬਾਬਾ ਅਸੀਂ ਕੁਛ ਨਹੀਂ ਕਰ ਸਕਦੇ। ਇਹੋ ਜਿਹੀਆਂ ਦਾਸਤਾਨਾਂ ਸੁਣ ਕੇ ਤੇ ਰੌਂਗਟੇ ਖੜੇ ਹੋ ਜਾਂਦੇ ਆ ਕਿ ਆਪਣੇ ਬਾਪ ਨੂੰ ਆਪਣੀ ਹੱਥੀਂ ਦਰਿਆ ਬੁਲਟ ਕਰ ਦੇਣਾ ਵੀ ਜਾ ਅੱਲਾ ਦੇ ਸਪੁਰਦ, ਅਸੀਂ ਕੁਛ ਨਹੀਂ ਕਰਦੇ ਕਰ। ਨਾ ਤੈਨੂੰ ਕਿਤੇ ਦੁਆ ਲਿਆ ਕੇ ਦੇ ਸਕਦੇ, ਨਾ ਤੈਨੂੰ ਅਸੀਂ ਕਿਤੇ ਟੋਆ ਕੱਢ ਕੇ ਕਫਨ ਪਾ ਕੇ ਤੈਨੂੰ ਦਫਨਾ ਹੀ ਸਕਦੇ। ਇਸ ਹਾਲਤ ਦੇ ਨਾਲ ਦੁਨੀਆ 'ਤੇ ਪਹੁੰਚੀ ਆ। ਉੱਥੇ ਜਿਸ ਵਕਤ ਤੁਹਾਡੇ ਪਿੰਡ ਦੇ ਵਿੱਚ ਸਿੱਖ ਕੋਈ ਨਹੀਂ ਸੀ ਜੱਟ? ਕੋਈ 1-2 ਘਰ ਸਨ। ਅੱਛਾ, ਲੇਕਿਨ ਏਡੇ ਵੱਡੇ ਜੱਟ ਨਹੀਂ ਸਨ। ਅੱਛਾ, ਉਹਨਾਂ ਦੇ ਨਾਵਾਂ ਦਾ ਕੋਈ ਯਾਦ ਨਹੀਂ? ਕਿਸੇ ਦਾ ਵੀ ਨਹੀਂ। ਮੈਂ ਐਵੇਂ ਦੱਸੀਆਂ ਮੰਨ ਉਹ ਹਵੇਦਾ ਸਿੰਘ ਸੀ, ਨਸਾ ਸਿੰਘ ਸੀ, ਫਲਾਣਾ ਸਿੰਘ ਸੀ, ਨਹੀਂ। ਅੱਛੀ ਗੱਲ ਹੈ। ਜਿਸ ਚੀਜ਼ ਦਾ ਇਲਮ ਨਹੀਂ ਨਾ। ਘਰ ਕਿਹੜੇ ਸਾਈਡ ਤੇ ਸਨ? ਸਿੱਖਾਂ ਦੇ। ਹਾਂਜੀ, ਸਿੱਖਾਂ ਦੇ ਜਿਹੜੇ ਸਨ ਲਹਿੰਦੇ ਤੇ ਪਹਾੜ ਦੀ ਨੁੱਕਰ ਦੇ ਵਿੱਚ ਘਰ ਸਨ। ਅੱਛਾ, 2 ਜਾਂ 3 ਘਰ ਸਨ। ਅੱਛਾ, ਬਾਕੀ ਉਥੋਂ ਮੌਲਵੀ ਆਏ ਨੇ ਮਰਵਾਣੇ, ਅਸਲਾ ਪਸੰਦ ਨਹੀਂ ਆਇਆ ਇਹਨਾਂ ਨੂੰ। ਖੁੱਲੇ ਇਹਨਾਂ ਨੂੰ ਚਾਹ ਵੀ ਸਾਡੇ ਵਾਲ ਹੁੰਦੇ ਤਾਂ ਸਾਨੂੰ ਵੀ ਕੋਈ ਭੁੱਲੀ ਫਿਰਦਾ। ਤੁਹਾਨੂੰ ਅੱਲਾ ਨੇ ਸ਼ਕਲਾਂ ਦਿੱਤੀਆਂ ਨੇ, ਤੁਹਾਨੂੰ ਸੋਹਣਾ ਬਣਾਇਆ, ਤੁਹਾਨੂੰ ਅੱਲਾ ਨੇ ਮਰਦ ਬਣਾਇਆ, ਪਰ ਮਰਦ ਬਣੋ, ਮਰਦਾਂ ਵਾਲੇ ਕੰਮ ਕਰੋ, ਕੰਜਰਾਂ ਵਾਲੇ ਕੰਮ ਤਾਂ ਨਾ ਕਰੋ। ਉਹ ਨਿਜ਼ਾਮਦੀਨ ਵਾਲੀ ਗੱਲ ਉਹਨੇ ਵੇਖੇ ਵੱਡੇ ਵੱਡੇ ਵਾਲ। ਉਹਨੇ ਕਿਹਾ ਪੁੱਤਰ ਜੇ ਤਾਂ ਕੁੜੀ ਹੈ ਤਾਂ ਆਹ 2 ਆਨੇ ਪਲਾਂਦਾ ਤਾਂ ਨਹੀਂ, ਤੇ ਜੇ ਮੁੰਡਾ ਤਾਂ ਸ਼ਾਮਦ ਕਰਦਾ। ਹੁਣ ਤੇ ਕੋਈ ਪਤਾ ਨਹੀਂ ਲੱਗਦਾ ਵੀ ਕੀ ਹੈ ਤੇ ਕੌਣ ਹੈ ਤੇ ਕੀ ਕੁਛ। ਨਿਜ਼ਾਮਦੀਨ ਦੀਆਂ ਸਾਰੀਆਂ ਗੱਲਾਂ ਸਲਾਹ ਲੀਆਂ। ਉਹਦਾ ਭਤੀਜਾ ਨਿਜ਼ਾਮਦੀਨ ਮੈਂ ਇੱਥੇ ਲੱਗ ਗਿਆ ਇੱਜ਼ਤ ਬੇਗ ਥਾਣੇ ਵਾਂਢੋ 'ਚ। ਉਹ ਹੁਣ ਭਤੀਜਾ ਵੀ ਸੀ, ਬਿਮਾਰ ਵੀ ਸੀ, ਉਹ ਇੱਥੇ ਥਾਣੇ 'ਚ SHO ਲੱਗ ਗਿਆ। ਅਤੇ ਉਹਨੇ ਕਿਹਾ ਯਾਰ ਮੈਂ ਉਹਦੀਆਂ ਬੱਚੀ ਨਿਜ਼ਾਮਦੀਨ ਦੀ ਆ, ਨਾਲ ਪਿੰਡ ਹੈਗਾ ਮੋੜ ਹੈ ਉਹਨਾਂ ਦੇ ਠੱਠਾ ਮੁਗਲਾਂ ਦਾ। ਹਾਂ ਬਿਲਕੁਲ। ਹਾਂਜੀ, ਉੱਥੇ ਉਹਦੀ ਬੱਚੀ, ਉਹਦੇ ਅਜ਼ੀਜ਼ ਰਿਸ਼ਤੇਦਾਰ ਨਿਜ਼ਾਮਦੀਨ ਦੇ ਬੈਠੇ ਨੇ। ਨਿਜ਼ਾਮਦੀਨ ਸੜਕ ਟੁੱਟੀ ਸੀ, ਸੜਕ ਟੁੱਟੀ ਸੀ ਬਾਂਢੋ ਤੱਕ। ਜਦੋਂ ਗਏ ਆਏ ਤਾਂ ਪੁੱਛਿਆ, ਉਹ ਚੌਧਰੀ ਸਾਹਿਬ ਹੁੰਦੇ ਉਹਦੇ ਨਾਲ ਉਹ ਆਪਣੇ ਪ੍ਰੋਗਰਾਮ ਕਰਦੇ ਹੁੰਦੇ ਸਨ ਰੇਡੀਓ ਸਟੇਸ਼ਨ 'ਤੇ। ਹਾਂਜੀ, ਅਤੇ ਉਹਨਾਂ ਪੁੱਛਿਆ ਚੌਧਰੀ ਸਾਹਿਬ ਕੱਲ੍ਹ ਤੁਸੀਂ? ਉਹਨਾਂ ਕਿਹਾ ਯਾਰ ਮੁੰਡਾ ਸਾਡਾ ਦੇਖਣਾ ਉੱਥੇ ਬਾਂਢੋ ਜਾ ਕੇ ਠੰਡਾ ਲੱਗ ਗਿਆ। ਤਾਂ ਮੈਂ ਗਿਆ ਅਤੇ ਐਡੀ ਸੋਹਣੀ ਸੜਕ ਜਿੱਦਾਂ ਕੁੱਤਿਆਂ ਨੇ ਰਜਾਈ ਪਾੜੀ ਆ, ਬਈ ਕਿਤੇ ਰੂਮ ਹੈ ਤੇ ਕਿਤੇ ਹੈ ਹੀ ਕੋਈ ਨਹੀਂ। ਉਹਨਾਂ ਕਿਹਾ ਜੀ 2 ਕਿੱਲੇ ਸੜਕ ਚੰਗੀ ਆਈ, 4 ਕਿੱਲੇ ਕੇ ਨੇੜੇ ਟੋਏ ਆ ਗਏ। ਹਾਂਜੀ, ਨਿਜ਼ਾਮਦੀਨ ਇੱਕ ਦਨਾ ਆਦਮੀ ਸੀ। ਹਾਂਜੀ, ਅਤੇ ਇਹੋ ਜਿਹੀਆਂ ਚੀਜ਼ਾਂ ਰੋਜ਼ ਪੈਦਾ ਨਹੀਂ ਹੁੰਦੀਆਂ। ਤੁਸੀਂ ਆਪਣੇ ਪਿੰਡ ਦੇ ਵਿੱਚ ਰਹਿਣ ਵਾਲੇ ਹਿੰਦੂ ਜਾਂ ਸਿੱਖਾਂ ਦੇ ਬਾਰੇ ਕੋਈ ਮੈਸੇਜ ਦਿਓ? ਉਹ ਜਿੱਥੇ ਵੀ ਹੈ ਨੇ ਨਾ ਜੀ, ਉਹ ਖੁਸ਼ ਰਹਿਣ। ਹਾਏ ਹਾਏ, ਕਿਆ ਹੀ ਬਾਤ ਆ। ਜਿੱਥੇ ਵੀ ਹੈ ਨੇ ਨਾ ਉਹ ਖੁਸ਼ ਰਹਿਣ। ਕਿਆ ਹੀ ਬਾਤ। ਜੇ ਮੇਰੀ ਆਵਾਜ਼ ਉਹਨਾਂ ਤੱਕ ਕਿਸੇ ਤੱਕ ਜਾਵੇ ਇਨਸ਼ਾਅੱਲਾ। ਤੇ ਪਿੰਡ ਸਾਡੇ ਦਾ ਨਾਮ ਫਿਰੋਜ਼ਪੁਰ ਹੈ। ਫਿਰੋਜ਼ਪੁਰ ਥਾਣਾ ਮਕੇਰੀਆਂ ਹੈ, ਤਹਿਸੀਲ ਦਸੂਹਾ ਹੈ, ਜ਼ਿਲ੍ਹਾ ਹੁਸ਼ਿਆਰਪੁਰ ਹੈ। ਚੌਧਰੀ ਜੀਵਾ ਅਵਾਨ ਉੱਥੇ ਚੌਧਰੀ ਹੋਇਆ। ਹਾਂਜੀ, ਅਗਰ ਹੋ ਸਕੇ ਤੇ ਦਿਲ ਮੇਰਾ ਕਰਦਾ ਵੀ ਮੈਂ ਜਾ ਕੇ ਕਿਤੇ, ਨਾ ਮੈਨੂੰ ਹੁਣ ਦਾਦੇ ਦੀ ਢੇਰੀ ਦਾ ਪਤਾ ਨਾ ਪੜਦਾਦੇ ਦਾ ਪਤਾ, ਲੇਕਿਨ ਮੈਂ ਉਹ ਪਿੰਡ ਵੇਖਾਂ। ਦਿਖਾਉਣਗੇ ਸਾਡੇ ਬੇਲੀ, ਮੈਂ ਦੱਸਣਾ, ਮੈਂ ਉਹ ਪਿੰਡ ਵੇਖਾਂ ਤੇ ਮੈਨੂੰ ਆਪਣੇ ਬਜ਼ੁਰਗਾਂ ਦੀਆਂ ਜਿਹੜੀਆਂ ਨੇ ਨਾ ਉਹ ਉੱਥੋਂ ਖੁਸ਼ਬੂਆਂ ਆਉਣਗੀਆਂ। ਕਿਆ ਹੀ ਬਾਤ, ਕਿਆ ਹੀ ਬਾਤ। ਹਾਂ, ਮੈਨੂੰ ਮੇਰੇ ਬਜ਼ੁਰਗਾਂ ਦੀਆਂ ਖੁਸ਼ਬੂਆਂ ਆਉਣਗੀਆਂ। ਤੇ ਬਹਰਹਾਲ ਉਹ ਸਾਡੇ ਵੀਰ ਨੇ, ਉਹ ਜਿੱਥੇ ਵੀ ਰਹਿਣ ਉਹ ਖੁਸ਼ ਰਹਿਣ। ਚੰਗੇ ਕੰਮ ਜਿਨ੍ਹਾਂ ਕੀਤੇ ਨੇ ਉਹ ਚੰਗੀ ਆਸ ਰੱਖਣ। ਸਹੀ ਬਾਤ। ਜਿਨ੍ਹਾਂ ਨੇ ਕਿਸੇ ਦੇ ਕਹਿ 'ਤੇ ਬੁਰਾ ਕੀਤਾ ਹੈ ਉਹ ਅੱਲਾਹ ਪਾਕ ਉਹਨਾਂ ਵਾਸਤੇ ਵੀ ਚੰਗਾ ਇਨਸਾਫ ਕਰੇ। ਦੁਆ ਬੁਰੀ ਕਦੀ ਕਿਸੇ ਲਈ ਮੰਗਣੀ ਨਹੀਂ ਚਾਹੀਦੀ। ਬੜੀ ਅੱਛੀ। ਸਾਡੀ ਖਾਸ ਜਿਹੜੀ ਹੈ ਉਹਨਾਂ ਵਾਸਤੇ ਚੰਗੀ ਹੈ ਹਾਂ। 'ਤੇ ਚੰਗੀ ਹੈ, ਤੇ ਚੰਗੀ ਖਾਸ ਰੱਖਦੇ ਹੋਇਆ ਅਸੀਂ ਉਹਨਾਂ ਨੂੰ ਸਲਾਮ ਕਹਿੰਦੇ ਹਾਂ।
ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਜੀ ਤੁਸੀਂ। ਤੇ ਸਰਦਾਰ ਵੀਰਾਂ ਅੱਗੇ ਜਿਹੜੇ ਸਾਡੇ ਸਾਵਲ ਧਾਮੀ ਭਾਈ ਨੇ, ਚੰਦਨ ਖੰਨਾ ਭਾਈ ਨੇ, ਹਰਜੀਤ ਜੰਡਿਆਲੀਆ ਨੇ, ਸੁਖਵਿੰਦਰ ਗਿੱਲ ਸਾਹਿਬ ਨੇ, ਇਹ ਸੁਖਵਿੰਦਰ पाक विरसा वाले गिल साहब ने एक इन्हां के दोस्तां के रिक्वेस्ट है कि जी ये साडे भाजी होने जिहड़े इन्हां ने अपने पिंड दा दस्सिया है ते ये कोशिश करो जी इन्हां दा पिंड जिहड़ा ना इन्हां नूं दिखा दित्ता जाए। ते इन्हां दा जिहड़ा WhatsApp नंबर है ना जी वो तुहानूं दस दिंदे ने ते तुसीं इन्हां दे नाल डायरैक्ट राबता करके ते इन्हां दा लाइव पिंड जिहड़ा ना इन्हों दिखाओ। बड़ा दिल करदा इन्हां दा अपना पिंड देखा ते अपने पिंड देख के तो उत्थों दियां गलियां ते बाज़ारां दे विचों मैं अपने बजुर्गां दी जिहड़ी ओह महक है जिन्हां गलियां बाज़ारां च चलदे रहे ने वो मैं महसूस करा। इन्हां दे नाल ही ते बड़ियां सोहणियां गल्लां होईयां ने। इन्हां दी गल्लां तो यही महसूस हुंदा है कि दनाब बंदे ने ते दनाब बंदियां विच बैठ के ही इन्हां दी सोहबत दे जिहड़े असरात है ना वो बजुर्गों के नाल मुहब्बत करने की वजह तो ने। अपना जिहड़ा ना जी वो WhatsApp नंबर जिहड़ा ना जी WhatsApp नंबर जी मेरा 0344 600 पूरा 9181 0344 600 पूरा 9181। अपना नाम भी दस दो। बशारत हुसैन जी मेरा नाम है। बाप का नाम मेरे का नाज़म हुसैन है। दादे मेरे का नाम बाबू गुलाम मुहीउद्दीन है। परदादे का नाम चौधरी जीवा है। फिरोजपुर के असी रहने वाले सी। कोटली कृपा राम ते इहदा नाम होना है झंग, बल्कि मगर भी इहदा हिस्सा है। लेकिन उस टाइम तो कहते सी थोड़े जे घर सन, हुण काफ़ी घर हो गए हैं, डेरे बन गए हैं, सड़क है ये जाती कोटली नवाब। अल्लाह तुहाडा भला करे। वेखो ना जी सारे जिहड़े ने पर नवे घर ने ते इत्थे सरदारां दे भी घर हुंदे सन जिहड़े दे बारे दस्सिया गया कि बहुत ही अमीर तरीन हुंदे सन ते बहुत खुदा तरस हुंदे सन। लेकिन निशानियां कोई भी नहीं हुण रह गईयां। सारियां जिहड़ियां निशानियां वो पुरानियां सन 47 तो पहले दियां वो सारियां खत्म हो गई ने। ते यह बोर्ड लगा है जी हाफज अबू बकर, नाम किड्डा सोना है, हाफज अबू बकर आवान ऑफ जंग एडवोकेट हाई कोर्ट हाँ जी। तो यह इन्हों का जोड़ा ना जी बोर्ड लगा झंग का। तो यह कुछ इधर भी आबादी बननी शुरू हो गई है। तो यह भी देखो किड़े किड़े सोहने घर ने। फिर हूँ दस दे जी इत्थे मतलब अवान भी ने, अराई भी ने, तो इस तरह होर भी जड़ियां ने कि बरादरियां आके बसदियां ने। देखो जी ये है पिंड झंग का कोटली कृपा राम का लहिंदा पासा। तो जी 47 के नाल हवाले ना गल करिए ना जी वो कोई भी नहीं निशानी रह गई तो ना कोई बाबा रह गया। तो इधरले पासे यह पिंड जिहड़ा हमीरपुर है। हुण मैं जा रहा जी नीवा डिनेसर।